ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਅਤੇ YouTube 'ਤੇ ਲਾਈਵ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 2 ਤਰੀਕ ਆ ਅਤੇ ਦਿਨ ਜਿਹੜਾ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇ ਕਿਸੇ ਨੂੰ ਘਰਾਂ ਦੀ ਕੰਮ ਦੇ ਉੱਤੇ ਕਮਰਸ਼ੀਅਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ, ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਬਲਾ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ, ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਪੂਰਾ ਹਫ਼ਤਾ ਜਿਹੜਾ ਘੱਲੂ ਘਰਾ ਹਫ਼ਤਾ ਚੱਲ ਰਿਹਾ ਹੈਗਾ ਹਿੰਦੁਸਤਾਨ ਦੀ ਉਸ ਟਾਈਮ ਦੀ ਜ਼ਾਲਮ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ 38 ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਇਸ ਹਫ਼ਤੇ ਦੇ ਵਿੱਚ। ਅਤੇ ਅੱਜ 2 ਜੂਨ ਵਾਲਾ ਦਿਨ ਜਿਹੜਾ ਆ, ਇਹ ਵੀ ਸਿੱਖ ਕੌਮ ਲਈ ਇੱਕ ਮਹਾਨ ਦਿਵਸ ਇਸ ਕਰਕੇ ਆ ਕਿ 2 ਜੂਨ 1947 ਨੂੰ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਨ। ਪਰ ਬਹੁਤ ਸਾਰੀਆਂ ਸਿੱਖ ਔਰਗਨਾਈਜੇਸ਼ਨਸ ਜਿਹੜੀਆਂ ਆ, ਉਹ ਇਸ ਦਿਨ ਨੂੰ ਇਸ ਕਰਕੇ ਨਹੀਂ ਮਨਾਉਂਦੀਆਂ ਕਿਉਂਕਿ ਘੱਲੂ ਘਰਾ ਹਫ਼ਤਾ ਚੱਲ ਰਿਹਾ ਅਤੇ ਉਹ ਜਿਹੜਾ ਆ 12 ਫਰਵਰੀ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਆ। ਸੋ ਅੱਜ ਅਸੀਂ ਉਸ ਮਾਤਾ ਨਿਹਾਲ ਕੌਰ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਇੱਦਾਂ ਦੇ ਇੱਕ 20ਵੀਂ ਸਦੀ ਦੇ ਮਹਾਨ ਸ਼ੇਰ ਨੂੰ ਜਿਹੜਾ ਜਨਮ ਦਿੱਤਾ ਹੈਗਾ। ਸੋ ਮਾਤਾ ਜੀ ਨੂੰ ਵੀ ਬਹੁਤ ਬਹੁਤ ਪ੍ਰਣਾਮ। ਇੱਕ ਵਾਰੀ ਫੇਰ ਜਿੰਨੇ ਵੀ ਸ਼ਹੀਦ 1984 ਦੇ ਵਿੱਚ ਆਪਣੀ ਕੌਮ ਦੀ ਇੱਜ਼ਤ ਬਚਾਉਣ ਦੇ ਲਈ ਉਹ ਸ਼ਹੀਦ ਹੋਏ ਆ, ਉਹਨਾਂ ਸਾਰਿਆਂ ਨੂੰ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਪ੍ਰਣਾਮ ਕਰਦੇ ਹਾਂ। ਜੀ, ਆਉਣ ਵਾਲੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ, ਦੁਪਹਿਰ ਵਾਲੇ, ਸ਼ਾਮ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ, ਚਰਚਾ ਜਿਹੜੀ ਆ ਉਹ ਚੱਲਦੀ ਰਹੇਗੀ। ਅਤੇ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ। ਜਿਹੜੀ ਆ ਪੁਲਿਸ ਅਤੇ ਜਿਹੜੀ ਪਬਲਿਕ ਆ, ਉਹਨਾਂ ਦੇ ਦਰਮਿਆਨ ਜਿਹੜੀਆਂ ਹਿੰਸਕ ਝੜਪਾਂ ਆ, ਉਹਨਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਿਆ ਗਿਆ ਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਜਿਹੜਾ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਨਜ਼ਦੀਕੀ ਜਿਹੜੇ ਚਰਚ ਆ ਉਸ ਦੇ ਵਿੱਚ ਗਏ। ਕੱਲ੍ਹ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਪੀਸਫੁਲ ਪ੍ਰੋਟੈਸਟ ਕਰ ਰਹੇ ਆ, ਮੈਂ ਉਹਨਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਊਂਗਾ। ਜਦ ਕਿ ਕਹਿੰਦੇ ਜਿਹੜੇ ਉਸ ਚਰਚ ਦੇ ਬਾਹਰ ਪੀਸਫੁਲ ਪ੍ਰੋਟੈਸਟ ਜਿਹੜਾ ਹੋ ਰਿਹਾ ਸੀ, ਉਸ ਨੂੰ ਜਿਹੜੇ ਆ ਉਹ ਉੱਥੋਂ ਦੀ ਪੁਲਿਸ ਅਤੇ ਜਿਹੜੀ ਸੀਕਰਟ ਸਰਵਿਸ ਆ, ਉਹਨਾਂ ਨੇ ਉੱਥੋਂ ਖਦੇੜਿਆ ਤਾਂ ਜੋ ਰਾਸ਼ਟਰਪਤੀ ਟਰੰਪ ਉੱਥੇ ਜਿਹੜੇ ਜਾ ਕੇ ਆਪਣੀਆਂ ਫੋਟੋਆਂ ਜਿਹੜੀਆਂ ਉਹ ਖਿਚਵਾ ਸਕਣ। ਚਰਚ ਦੀ ਜਿਹੜੀ ਬਿਸ਼ਪ ਸੀਗੀ, ਉਸਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਕਦੀ ਵੀ ਜਿਹੜੇ ਉਹ ਅੰਦਰ ਨਹੀਂ ਆਏ, ਨਾ ਹੀ ਉਹਨਾਂ ਨੇ ਕੋਈ ਅਰਦਾਸ ਕੀਤੀ। ਬਾਈਬਲ ਹੱਥ 'ਚ ਲੈ ਕੇ ਜ਼ਰੂਰ ਉਹਨਾਂ ਨੇ ਬਾਅਦ ਜਿਹੜੀਆਂ ਆ ਉਹ ਫੋਟੋਜ਼ ਜਿਹੜੀਆਂ ਉਹ ਖਿਚਵਾਈਆਂ। ਉਸ ਨੂੰ ਲੈ ਕੇ ਵੀ ਜਿਹੜੇ ਪੁਸ਼ਬੈਕ ਆ ਉਹਨਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਥਾਂ ਥਾਂ ਦੇ ਉੱਤੇ ਜਿਹੜੀਆਂ ਝੜਪਾਂ ਆ ਉਹ ਵਧੀਆਂ ਹੋਈਆਂ ਨੇ। ਬਹੁਤ ਸਾਰੇ ਜਿਹੜੇ ਪ੍ਰੋਟੈਸਟ ਦੇ ਹੁਣ ਔਰਗਨਾਈਜ਼ਰ ਆ, ਉਹ ਕਹਿ ਰਹੇ ਆ ਵੀ ਜਿਹੜੇ ਲੋਕ ਇਸ ਨਾਲ ਪ੍ਰੋਟੈਸਟ ਦੇ ਵਿੱਚ ਹਿੰਸਾ ਜਿਹੜੀ ਉਹ ਫੈਲਾ ਰਹੇ, ਸਾਡਾ ਉਹਨਾਂ ਦੇ ਨਾਲ ਕੋਈ ਜਿਹੜਾ ਉਹ ਵਾਸਤਾ ਨਹੀਂ ਹੈਗਾ। ਇਹ ਜਾਣਬੁੱਝ ਕੇ ਇਸ ਪ੍ਰੋਟੈਸਟ ਨੂੰ ਜਿਹੜਾ ਆ ਔਰਗਨਾਈਜ਼ਡ ਤਰੀਕੇ ਦੇ ਨਾਲ ਖਰਾਬ ਕਰਨ ਦੇ ਲਈ ਜਾਂ ਥੱਲੇ ਲਾਉਣ ਦੇ ਲਈ, ਲੋਕਾਂ ਦੀਆਂ ਨਜ਼ਰਾਂ 'ਚ ਇਸ ਨੂੰ ਮਾੜਾ ਬਣਾਉਣ ਦੇ ਲਈ ਇਹ ਸਾਰਾ ਕੁਛ ਕਰ ਰਹੇ ਨੇ। ਸੋ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ, ਕਲੈਸ਼ਿਸ ਜਿਹੜੇ ਹੈਗੇ ਨੇ ਇਹਨਾਂ ਪ੍ਰੋਟੈਸਟਰਸ ਦੇ, ਅਤੇ ਜਿਹੜੇ ਹੁਣ ਸੋ ਕਾਲਡ ਪ੍ਰੋਟੈਸਟਰਸ ਨੇ ਅਤੇ ਜਿਹੜੇ ਪੁਲਿਸ ਦੇ ਦਰਮਿਆਨ ਜਿਹੜੇ ਉਹ ਵਧੇ ਨੇ। ਕਈ ਥਾਵਾਂ ਦੇ ਉੱਤੇ ਗੋਲੀਆਂ ਚੱਲਣ ਦੀਆਂ ਵੀ ਖਬਰਾਂ ਆਈਆਂ ਨੇ। ਜੀ, ਸੋ ਥੋੜ੍ਹਾ ਅਪਡੇਟ ਕਰਦਾ। ਜਿਹੜਾ ਪ੍ਰੋਟੈਸਟਰ ਸੀ ਉਹ ਵਾਈਟ ਹਾਊਸ ਦੇ ਬਾਹਰ ਸੀਗੇ, ਉਹਨਾਂ ਨੂੰ
ਜਿਹੜਾ ਉਠਾਇਆ ਗਿਆ, ਗੈਸ ਵੀ ਵਰਤੀ ਗਈ ਉੱਥੇ, ਤਾਂ ਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਬਿਲਕੁਲ ਕਹਿੰਦੇ ਵਾਈਟ ਹਾਊਸ ਦੇ ਲਾਗੇ ਹੀ ਆ ਚਰਚ, ਉੱਥੇ ਜਾ ਕੇ ਜਿਹੜਾ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਫੋਟੋ ਖਿਚਵਾ ਸਕਣ। ਉਸ ਚਰਚ ਨੂੰ ਵੀ ਜਿਹੜਾ ਡੈਮੇਜ ਕੀਤਾ ਗਿਆ ਸੀ, ਉਹਦਾ ਕੁਛ ਹਿੱਸਾ ਜਿਹੜਾ ਆ ਅੱਗ ਨਾਲ ਸੜ ਕੇ ਸਵਾਹ ਹੋ ਗਿਆ ਸੀ। ਸੋ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ CEOs ਆ ਉਹਨਾਂ ਨੇ ਕਿਹਾ ਆ ਵੀ ਜਾਰਜ ਫਲਾਇਡ ਦੀ ਕਿਲਿੰਗ ਨੂੰ ਲੈ ਕੇ ਜਿਹੜਾ ਆ ਛੇਤੀ ਤੋਂ ਛੇਤੀ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਬਿਜ਼ਨੈਸਿਸ ਜਿਹੜੇ ਆ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਹੈਗਾ। ਸੋ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਜਿਹੜੇ CEO ਆ ਉਹਨਾਂ ਨੇ ਜਿਹੜਾ ਆ ਬਹੁਤ ਸਾਰੀਆਂ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਜਾਰਜ ਫਲਾਇਡ ਦੇ ਹੱਕ ਦੇ ਵਿੱਚ ਹੈਗੀਆਂ, ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਜਿਹੜੀ ਦਿੱਤੀ ਹੈਗੀ ਆ। AT&T ਦੇ CEO ਰੈਂਡਲ ਸਟੈਫਨਸਨ ਜਿਹੜੇ ਆ ਉਹਨਾਂ ਨੇ ਵੀ ਕਿਹਾ ਆ ਵੀ ਇਹ ਬਹੁਤ ਮਾੜੀ ਗੱਲ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਇੱਦਾਂ ਦਾ ਹੋ ਰਿਹਾ ਆ, ਇਹ ਨਹੀਂ ਹੋਣਾ ਚਾਹੀਦਾ। ਹੋਮ ਡਿਪੂ ਦੇ CEO ਜਿਹੜੇ ਹੈਗੇ ਆ ਕ੍ਰੈਗ ਮੈਨੀਅਰ, ਉਹਨਾਂ ਨੇ $1 ਮਿਲੀਅਨ ਜਿਹੜਾ ਆ ਸਿਵਲ ਰਾਈਟਸ ਆਰਗੇਨਾਈਜੇਸ਼ਨ ਆ ਜਿਹੜਾ ਉਹਨਾਂ ਨੂੰ ਦਿੱਤਾ ਹੈਗਾ ਆ। GM ਦੇ ਜਿਹੜੇ CEO ਆ ਉਹਨਾਂ ਨੇ ਇਹ ਕਿਹਾ ਵੀ ਇੰਪੇਸ਼ੈਂਟ ਅਤੇ ਡਿਸਗਸਟਿੰਗ ਹੈਗਾ ਆ ਜਿਹੜੀ ਕਿ ਇੱਕ ਕਾਲੇ ਮੂਲ ਦੇ ਬੰਦੇ ਨੂੰ ਜਿਹੜਾ ਮਾਰਿਆ ਗਿਆ ਹੈਗਾ। ਸੋ ਬੈਂਕ ਆਫ ਅਮਰੀਕਾ ਨੇ ਵੀ ਇਸੇ ਤਰ੍ਹਾਂ $1 ਬਿਲੀਅਨ ਕਹਿੰਦੇ ਵੀ ਜਿਹੜੀ ਆ ਇਕਨੋਮਿਕ ਅਤੇ ਰੇਸ਼ੀਅਲ ਇਨਇਕੁਐਲਿਟੀ ਜਿਹੜੀ ਆ ਉਹਨੂੰ ਹੈਲਪ ਕਰਨ ਦੇ ਲਈ ਉਹ ਇੰਨਾ ਮਨੀ ਸੈੱਟ ਕਰਨ ਜਾ ਰਹੇ ਹੈਗੇ ਆ। ਟਿਕਟੋਕ ਨੇ ਵੀ ਜਿਹੜਾ ਅਪੋਲੋਜਾਈਜ਼ ਕੀਤਾ ਹੈ, ਉਹਨਾਂ ਨੇ ਹੈਸ਼ਟੈਗ ਦੇ ਉੱਤੇ ਜਿਹੜਾ ਆ ਕੁਛ ਸ਼ਬਦ ਵਰਤੇ ਸੀ, ਸੋ ਉੱਥੋਂ ਉਹਨਾਂ ਨੇ ਮਾਫੀ ਕੀਤੀ ਹੈਗੀ ਆ। ਫੋਰਡ ਦੇ CEO ਨੇ ਵੀ ਜਿਹੜੀ ਆ ਟ੍ਰੈਜਿਕ ਕਿਲਿੰਗ ਦੱਸਿਆ ਹੈਗਾ ਜਾਰਜ ਫਲਾਇਡ ਦੀ ਮੌਤ ਨੂੰ। ਜੀ, ਇਹਨਾਂ ਨੇ ਜਿੱਦਾਂ ਕੀਤੇ ਆ, ਅਤੇ ਕਈ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਵਾਇਆਕਾਮ ਦੀਆਂ TV ਸੀਗੇ, ਉਹਨਾਂ ਨੇ 8 ਮਿੰਟ 46 ਸਕਿੰਟ ਦੇ ਲਈ ਆਪਣੀਆਂ TV ਚੈਨਲਸ ਆ ਉਹਨਾਂ ਨੂੰ ਬਲੈਂਕ ਕੀਤਾ, ਕਾਲੇ ਜਿਹੜਾ ਕੀਤਾ, ਅਤੇ ਸਾਹ ਦੀਆਂ ਆਵਾਜ਼ਾਂ ਜਿਹੜੀਆਂ ਉਸ ਦੇ ਵਿੱਚ ਲਾਈਆਂ, ਅਤੇ ਨਾਲ ਆਈ ਕੈਂਟ ਬਰੀਥ ਜਿਹੜਾ ਆ ਉਹ ਲਿਖਿਆ। ਇਹ ਇੰਨੇ ਹੀ ਮਿੰਟ ਸੀਗੇ ਜਿਸ ਤਰੀਕੇ ਦੇ ਨਾਲ ਜਿਹੜਾ ਡੈਰਿਕ ਚੌਬਨ ਜਿਹੜਾ ਇੱਕ ਕਾਤਲ ਪੁਲਿਸ ਵਾਲਾ ਸੀਗਾ ਜਿਸ ਨੇ ਜਾਰਜ ਫਲੋਇਡ ਦੀ ਧੌਣ ਦੇ ਉੱਤੇ ਗੋਡਾ ਧਰ ਕੇ ਉਸ ਨੂੰ ਜਿਹੜਾ ਉੱਥੇ ਮਾਰ ਦਿੱਤਾ ਸੀ। ਸੋ ਇੱਕ ਇਸ ਤਰੀਕੇ ਦੇ ਨਾਲ ਵੀ ਸਟੇਟਮੈਂਟ, ਇੱਕ ਵੱਡੀ ਸਟੇਟਮੈਂਟ ਕਹਾਂਗੇ ਵੀ ਜਿਹੜੀ TV ਵਾਲਿਆਂ ਨੇ ਉਹ ਜਿਹੜੀ ਉਹ ਲਾਈ ਹੈਗੀ ਆ। ਉੱਧਰ ਵਲੇਹੋ ਦੇ ਵਿੱਚ ਖਬਰ ਆ ਰਹੀ ਆ ਵੀ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਲੂਟਿੰਗ ਦੀਆਂ ਖਬਰਾਂ ਜਿਹੜੀਆਂ ਉਹ ਆਈਆਂ ਨੇ, ਅਤੇ ਨਾਲ ਹੀ ਕਹਿੰਦੇ ਇੱਕ ਸਸਪੈਕਟ ਦੇ ਉੱਤੇ ਪੁਲਿਸ ਦੁਆਰਾ ਜਿਹੜੀ ਗੋਲੀ ਵੀ ਚਲਾਈ ਗਈ, ਜਿਹੜੀ ਵਾਲਗ੍ਰੀਨ ਸਟੋਰ ਦੇ ਵਿੱਚ ਕੋਈ ਬ੍ਰੇਕ ਇਨ ਤੋਂ ਬਾਅਦ ਦੇ ਵਿੱਚ ਜਦੋਂ ਉੱਥੇ ਪੁਲਿਸ ਸੱਦੀ ਗਈ ਸੀ। ਇਸੇ ਤਰੀਕੇ ਦੇ ਨਾਲ ਸੇਂਟ ਲੂਈਸ ਕਾਉਂਟੀ ਦੇ ਵਿੱਚ ਪੁਲਿਸ ਅਫਸਰ ਦੇ ਦੁਆਰਾ ਇੱਕ ਹੋਰ ਲੂਟਿੰਗ ਸਸਪੈਕਟ ਦੇ ਉੱਤੇ ਜਿਹੜੀ ਉਹ ਗੋਲੀ ਚਲਾਈ ਗਈ। ਕਹਿੰਦੇ ਜਦ ਇੱਕ ਕਾਰ ਦੇ ਵਿੱਚੋਂ ਪੁਲਿਸ ਵਾਲੇ ਦੇ ਉੱਤੇ ਪਹਿਲੋਂ ਜਿਹੜੀ ਆ ਉਹ ਗੋਲੀ ਜਿਹੜੀ ਉਹ ਚਲਾਈ ਗਈ ਸੀਗੀ। ਇਹ ਸਾਰਜੈਂਟ ਬੈਂਜਾਮਿਨ ਜਿਹੜੇ ਗਵੈਂਡਾ ਉੱਥੋਂ ਦੇ ਹੈਗੇ ਨੇ, ਉਹਨਾਂ ਨੇ ਜਿਹੜੇ ਪੱਤਰਕਾਰਾਂ ਨੂੰ ਜਿਹੜਾ ਉਹ ਦੱਸਿਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਉਹ ਫੈਡਰਲ ਟਰੂਪਸ ਜਿਹੜੀਆਂ ਆ ਉਹ ਡਿਪਲੋਏ ਜਿਹੜੀਆਂ ਉਹ ਕਰ ਸਕਦੇ ਨੇ। ਜਿਹੜੀ ਇਹ ਮਿਨੀਐਪੋਲਿਸ ਦੇ ਵਿੱਚ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਜਿਸ ਦੇ ਵਿੱਚ ਹੁਣ ਕਈ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਹਿੰਸਕ ਅਤੇ ਲੂਟਿੰਗ ਅਤੇ ਰਾਈਟਿੰਗ ਦੇ ਵੱਲ ਨੂੰ ਜਿਹੜਾ ਉਹ ਵੱਧ ਚੁੱਕਾ ਹੋਇਆ ਹੈਗਾ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਸੈਨੇਟਰ ਲਿੰਡਸੀ ਗ੍ਰਾਹਮ ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਨੇ, ਉਹਨਾਂ ਨੇ ਕਿਹਾ ਵੀ 16 ਜੂਨ ਨੂੰ ਉਹਨਾਂ ਦੇ ਦੁਆਰਾ ਇੱਕ ਹੀਅਰਿੰਗ ਜਿਹੜੀ ਰੱਖੀ ਗਈ ਆ ਜਿਸ ਦੇ ਵਿੱਚ ਪੁਲਿਸ ਦੀ ਯੂਜ਼ ਆਫ ਫੋਰਸ ਨੂੰ ਲੈ ਕੇ ਅਤੇ ਜਿਹੜੀ ਬਾਈ ਪਾਰਟੀਜ਼ਨ ਕਾਲ ਹੈਗੀ ਵੀ ਉਸ ਦੇ ਉੱਤੇ ਕੀ ਐਕਸ਼ਨ ਲਿਆ ਜਾ ਸਕਦਾ ਆ, ਉਸ ਦੇ ਉੱਤੇ ਜਿਹੜੀਆਂ ਵਿਚਾਰੀਆਂ ਹੀਅਰਿੰਗਸ ਜਿਹੜੀਆਂ ਆ ਉਹ ਕੀਤੀਆਂ ਜਾਣਗੀਆਂ। ਅਤੇ ਉੱਧਰ ਲੂਈਵਿਲ ਦੇ ਮੇਅਰ ਗ੍ਰੈਗ ਫਿਸ਼ਰ ਆ, ਉਹਨਾਂ ਦੇ ਦੁਆਰਾ ਉੱਥੋਂ ਦੇ ਪੁਲਿਸ ਚੀਫ ਜਿਹੜੇ ਸਟੀਵ ਕੌਨਰੈਡ ਆ, ਉਹਨਾਂ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਗਿਆ ਇੱਕ ਫੇਟਲ ਪੁਲਿਸ ਸ਼ੂਟਿੰਗ ਦੇ ਮਾਮਲੇ ਦੇ ਵਿੱਚ, ਜਿੱਥੇ ਕਿ ਰੈਸਟੋਰੈਂਟ ਓਨਰ ਦੀ ਜਿਹੜੀ ਉਹ ਪੁਲਿਸ ਦੀ ਗੋਲੀ ਦੇ ਨਾਲ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਰੋਤਿਆਂ ਨੂੰ ਦੱਸਦੇ ਬਲੇਹੋ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਟਾਊਨ ਹੈਗਾ। ਬਲੇਹੋ ਦੇ ਨਾਲ ਸੈਨ ਲਿਆਂਡਰੋ ਟਾਊਨ, ਉੱਥੇ ਕੱਲ੍ਹ ਇੱਕ ਡੀਲਰਸ਼ਿਪ ਦੇ ਵਿੱਚੋਂ 70 ਨਵੀਆਂ ਕਾਰਾਂ ਜਿਹੜੇ ਆ ਲੁਟੇਰੇ ਉਹ ਕੱਢ ਕੇ ਲੈ ਗਏ। ਇਸੇ ਤਰ੍ਹਾਂ ਵੈਸਟ ਸੈਕਰਾਮੈਂਟੋ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੈਕਰਾਮੈਂਟੋ 'ਚ ਇੱਕ ਵੱਡੀ ਕਮਰਸ਼ੀਅਲ ਬਿਲਡਿੰਗ ਨੂੰ ਅੱਗ ਲਾ ਦਿੱਤੀ ਗਈ। ਬਹੁਤ ਸਾਰੇ ਲਿਕਰ ਸਟੋਰ ਉੱਥੇ ਜਿਹੜੇ ਲੁੱਟੇ ਗਏ ਹੈਗੇ ਆ। ਅਲਾਮੀਡਾ ਕਾਉਂਟੀ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ।
100 ਤੋਂ ਵੱਧ ਲੋਕ ਅਲਾਮੀਡਾ ਕਾਉਂਟੀ ਦੇ ਵਿੱਚ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ ਕਰਫਿਊ ਨੂੰ ਜਿਹੜਾ ਵਾਇਲੇਟ ਕਰ ਰਹੇ ਸੀ। ਓਕਲੈਂਡ ਦੇ ਵਿੱਚ 40 ਦੇ ਕਰੀਬ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਆ, ਕਿਉਂਕਿ ਉੱਥੇ ਵੀ 8 ਵਜੇ ਤੋਂ ਬਾਅਦ ਜਿਹੜਾ ਕਰਫਿਊ ਲੱਗਿਆ। ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ, ਸੈਨੋਜ਼ੇ, ਫਰੀਮੌਂਟ, ਇਹ ਸਾਰੇ ਜਿਹੜੇ ਟਾਊਨ ਹੈਗੇ ਇਹਨਾਂ 'ਚ 8 ਵਜੇ ਤੋਂ ਬਾਅਦ ਜਿਹੜਾ ਕਰਫਿਊ ਲੱਗਿਆ ਹੋਇਆ ਹੈਗਾ। ਓਕਲੈਂਡ 'ਚ ਆਪਾਂ ਤੁਹਾਨੂੰ ਦੱਸਿਆ ਸੀ ਪਿਛਲੇ ਦਿਨਾਂ 'ਚ ਓਕਲੈਂਡ 'ਚ ਜਿਹੜੀਆਂ ਫੈਡਰਲ ਬਿਲਡਿੰਗਸ ਆ ਉਹਨਾਂ ਦੀ ਰਾਖੀ ਦੇ ਲਈ ਜਿਹੜਾ ਇੱਕ ਫੈਡਰਲ ਦਾ ਆਫੀਸਰ ਸੀ ਉਸ ਦੀ ਜਿਹੜੀ ਮੌਤ ਹੋ ਗਈ ਸੀ। ਸੋ ਕਾਫੀ ਜਿਹੜਾ ਛੋਟੇ ਛੋਟੇ ਜਿਹੜੇ ਟਾਊਨ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਜਿਹੜੀ ਲੁੱਟਮਾਰ ਦੀਆਂ ਖਬਰਾਂ ਆ ਰਹੀਆਂ, ਜਿੱਥੇ ਤੁਸੀਂ ਸੋਚ ਨਹੀਂ ਸਕਦੇ ਵੀ ਬੈਕਾਵਿਲ ਤੋਂ ਵੀ ਆਈਆਂ ਸੀ, ਜਿੱਥੇ ਕੋਈ ਪ੍ਰੋਟੈਸਟ ਨਾਮ ਦੀ ਚੀਜ਼ ਨਹੀਂ, ਬਾਹਰੋਂ ਜਾ ਕੇ ਲੋਕ ਜਿਹੜੇ ਆ ਉਹ ਜਾ ਕੇ ਲੁੱਟਮਾਰ ਕਰਦੇ ਆ। ਵਾਲਨਟ ਕ੍ਰੀਕ ਟਾਊਨ ਜਿਹੜਾ ਹੈਗਾ ਉੱਥੇ ਵੀ ਕਾਫੀ ਜਿਹੜੀਆਂ ਲੁੱਟਮਾਰ ਦੀਆਂ ਜਿਹੜੀਆਂ ਖਬਰਾਂ ਆਈਆਂ। ਓਕਲੈਂਡ ਦੇ ਵਿੱਚ 15,000 ਤੋਂ ਵੱਧ ਲੋਕਾਂ ਨੇ ਜਿਹੜਾ ਆ ਹਾਜ਼ਰੀ ਭਰੀ ਇਸ ਪ੍ਰੋਟੈਸਟ ਦੇ ਵਿੱਚ। ਓਕਲੈਂਡ ਸਿਟੀ ਹਾਲ 'ਚ ਜਾ ਕੇ ਉਹਨਾਂ ਨੇ ਇਹ ਆਪਣਾ ਪ੍ਰੋਟੈਸਟ ਖਤਮ ਕੀਤਾ। ਇਸੇ ਤਰ੍ਹਾਂ ਓਕਲੈਂਡ ਦੇ ਜਿਹੜੇ ਪੁਲਿਸ ਦੇ ਚੀਫ ਆ ਟੈਰੀ ਮੈਕਸਵੈਨੀ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕਰਫਿਊ ਆ ਓਵਰਆਲ ਜਿਹੜਾ ਆ ਰਾਤੀ ਠੀਕ ਰਿਹਾ। 100 ਦੇ ਕਰੀਬ ਲੋਕ ਜਿਹੜੇ ਅਰੈਸਟ ਕੀਤੇ ਗਏ ਹੈਗੇ ਆ, ਪਰ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਨਹੀਂ ਹੋਇਆ। ਜੀ ਬਿਲਕੁਲ। ਸੋ ਬੇ ਏਰੀਏ ਦੇ ਵਿੱਚ ਵੀ 4-5 ਦਿਨ ਹੋ ਗਏ ਨੇ ਜਿਹੜੇ ਪ੍ਰੋਟੈਸਟ ਆ ਉਸ ਨੂੰ ਚੱਲਦਿਆਂ ਹੋਇਆ। ਵਾਲਨਟ ਦੇ ਵਿੱਚ ਵੀ ਕਾਫੀ ਹਾਲਾਤ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਮਾੜੇ ਰਹੇ ਸੀਗੇ। ਜਿਹੜੇ ਪ੍ਰੋਟੈਸਟਰਸ ਜਿਹੜੇ ਕਈ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਆ, ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਫਰੀਵੇਜ਼ ਆ ਉਹਨਾਂ ਨੂੰ ਵੀ ਜਿਹੜਾ ਉਹ ਰੋਕਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀਆਂ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ। ਇਹ ਓਕਲੈਂਡ ਦੇ ਜਿਹੜੇ ਉਹ ਲਾਗੇ ਇਹ ਫਰੀਵੇ ਦੇ ਵਿੱਚ ਇਹ ਝੜਪ ਜਿਹੜੀ ਆ ਉਹ ਦੇਖੀ ਗਈ ਹੈਗੀ। ਕਹਿੰਦੇ ਵੀ ਇਹਨਾਂ ਪ੍ਰੋਟੈਸਟਰ ਦੇ ਵਿੱਚ ਮੋਸਟਲੀ ਟੀਨੇਜਰਸ ਅਤੇ ਜਿਹੜੇ ਨੌਜਵਾਨ ਜਿਹੜੇ ਆ ਉਹ ਦੇਖੇ ਗਏ ਸੀਗੇ। ਸੋ ਇਸੇ ਤਰੀਕੇ ਨਾਲ LA ਦੇ ਵਿੱਚ ਵੀ ਬਹੁਤ ਜਿਹੜੇ ਇੱਦਾਂ ਦੇ ਪ੍ਰੋਟੈਸਟ ਆ ਉਹ ਦੇਖੇ ਗਏ ਹੈਗੇ ਆ। ਉੱਥੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਫਰੀਵੇਜ਼ ਆ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਂ ਰੋਕੇ ਜਿਹੜੇ ਉਹ ਗਏ ਆ। ਉੱਧਰ ਹਰਜੋਤ ਸਿੰਘ ਜੀ, ਇਹਨਾਂ ਪੂਰੀਆਂ ਦੋ ਮਸਲੇ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਗੰਭੀਰ ਰੂਪ ਦੇ ਵਿੱਚ ਹੈਗੇ ਨੇ, ਜਿਹੜਾ COVID-19 ਕਰੋਨਾ ਵਾਇਰਸ, ਅਤੇ ਉੱਧਰ ਜਿਹੜਾ ਸਿਵਲ ਅਨਰੈਸਟ ਕਈ ਥਾਵਾਂ ਦੇ ਉੱਤੇ ਚੱਲ ਰਹੀ ਆ। ਉਸੇ ਦਰਮਿਆਨ 8 ਸੂਬਿਆਂ ਦੇ ਵਿੱਚ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਅੱਜ ਜਿਹੜੀ ਆ ਉਹ ਹੋਣੀ ਆ। ਉਸ ਦੇ ਨਾਲ ਨਾਲ ਇੰਡੀਆਨਾ, ਮੈਰੀਲੈਂਡ, ਪੈਂਸਿਲਵੇਨੀਆ, ਰੋਡ ਆਈਲੈਂਡ, ਇਹਨਾਂ ਨੇ ਜਿਹੜੀ ਆ ਆਪਣੀ ਪ੍ਰਾਇਮਰੀਜ਼ ਆ ਉਹਨਾਂ ਨੂੰ ਜਿਹੜਾ ਉਹ ਚੇਂਜ ਕੀਤਾ ਸੀਗਾ। ਸੋ ਪੈਂਸਿਲਵੇਨੀਆ ਵਾਲੇ ਇਸ ਟਾਈਮ ਉਹ ਕਹਿੰਦੇ ਆ ਵੀ ਸਾਨੂੰ ਲੱਗਦਾ ਵੀ ਬੜਾ ਹੜਕੰਪ ਜਿਹਾ, ਬਵਾਲ ਜਿਹਾ ਜਿਹੜਾ ਇਸ ਦੇ ਦਰਮਿਆਨ ਜਿਹੜਾ ਉਹ ਰਹਿਣਾ ਹੈਗਾ ਆ। ਕਹਿੰਦੇ ਵੀ ਹਜ਼ਾਰਾਂ ਹੀ ਵੋਟਰਸ ਨੇ ਐਬਸੈਂਟੀ ਬੈਲਟ ਰਿਕੁਐਸਟ ਕੀਤੇ ਸੀ, ਜਿਨ੍ਹਾਂ ਨੂੰ ਉਹ ਮਿਲੇ ਹੀ ਨਹੀਂ। ਸੋ ਬਹੁਤ ਸਾਰੇ ਜਿਹੜੇ ਵੋਟਰਸ ਆ ਆਪਣੀ ਜਿਹੜੀ ਵੋਟ ਪਾਉਣ ਦਾ ਹੱਕ ਆ ਉਸ ਤੋਂ ਜਿਹੜੇ ਉਹ ਵਾਂਝੇ ਰਹਿ ਸਕਦੇ ਨੇ। ਸੋ ਇਹ ਵੀ ਚੀਜ਼ ਇਸ ਟਾਈਮ ਇਸ ਦੇ ਦੌਰਾਨ ਪੂਰੇ ਇਹ ਅਨਰੈਸਟ ਅਤੇ ਨਾਲ ਦੇ ਨਾਲ ਜਿਹੜੀ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਥੋੜ੍ਹੇ ਬਿਜ਼ਨਸ ਓਪਨ ਜਿਹੜੇ ਹੋ ਰਹੇ ਆ ਕਰਫਿਊ ਤੋਂ ਬਾਅਦ, ਉਹਨਾਂ ਦੀ ਮੈਂ ਕਲੈਰੀਫਿਕੇਸ਼ਨ ਕਰਦੇ ਜਾਵਾਂ। ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਨਹੀਂ ਪਤਾ। ਸੈਕਰਾਮੈਂਟੋ ਦੇ ਵਿੱਚ ਜਿਹੜੇ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਬਰਗ ਹੈਗੇ ਆ, ਉਹਨਾਂ ਨੇ ਕਿਹਾ ਵੀ ਸਿਟੀ ਕੌਂਸਲ ਨੇ ਡਿਸਾਈਡ ਕਰਕੇ ਜਿਹੜਾ ਕਰਫਿਊ ਲਾਇਆ ਹੈਗਾ 8 ਵਜੇ ਸਟਾਰਟ ਹੁੰਦਾ ਆ, ਅਤੇ ਇਸ ਕਰਫਿਊ ਦੇ ਦੌਰਾਨ ਕੋਈ ਵੀ ਬੰਦਾ ਜਾਂ ਬੀਬੀ ਕਿਸੇ ਪਬਲਿਕ ਸਟਰੀਟ 'ਤੇ, ਸਾਈਡ ਵਾਕ 'ਤੇ, ਐਲੀ 'ਤੇ ਜਾਂ ਪਬਲਿਕ ਪਾਰਕ ਜਾਂ ਕੋਈ ਪਲੇਸ ਵਿਦਿਨ ਜਿਹੜੀ ਹੈਗੀ ਆ ਸਿਟੀ ਲਿਮਿਟਸ ਨਹੀਂ ਘੁੰਮ ਫਿਰ ਸਕਦੇ। ਕੋਈ ਵੀ ਬਿਜ਼ਨਸ ਕਹਿੰਦੇ ਪਈ 8 ਵਜੇ ਤੋਂ ਬਾਅਦ ਨਹੀਂ ਖੁੱਲ੍ਹੂਗਾ। ਸੋ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਬਿਜ਼ਨਸ, ਇਹ 'ਚ ਸਟੋਰ ਵੀ ਆ ਜਾਂਦੇ, ਸਾਰਾ ਕੁਛ ਆ ਜਾਂਦੇ ਆ, ਪਰ ਐਕਸੈਪਟ ਜਿਹੜਾ ਆ ਇਹ ਲਾ ਇਨਫੋਰਸਮੈਂਟ ਵਾਲੇ ਲੋਕ ਘੁੰਮ ਸਕਦੇ ਆ, ਫਾਇਰ ਪਰਸਨਲ ਅਤੇ ਹੋਰ ਐਮਰਜੈਂਸੀ ਰਿਸਪੌਂਡਰਸ ਜਿਹੜੇ ਅਸੈਂਸ਼ੀਅਲ ਵਰਕਰਸ ਹੈਗੇ ਆ ਜਾਂ ਮੈਂਬਰਸ ਆਫ ਮੀਡੀਆ ਹੈਗੇ ਆ। ਅਸੈਂਸ਼ੀਅਲ ਬਿਜ਼ਨਸਿਸ ਜਿਹੜੇ ਖੁੱਲ੍ਹਣ ਲਈ ਉਹਨੇ ਕਿਹਾ ਆ, ਉਹ ਨਾ ਸਿਰਫ ਹੌਸਪੀਟਲ, ਡਾਕਟਰਸ ਦੇ ਆਫਿਸਸ ਇਹੀ ਕਿਹਾ ਹੈਗਾ ਆ। ਉਹ ਆਪਣੇ ਘਰ ਤੋਂ ਜਿਹੜੇ ਕੰਮ 'ਤੇ ਜਾ ਸਕਦੇ ਆ। ਹੋਰ ਕਿਸੇ ਤਰ੍ਹਾਂ ਦਾ ਜਿਹੜਾ ਬਿਜ਼ਨਸ ਆ ਉਸ ਨੂੰ ਉਹਨਾਂ ਨੇ ਬੰਦ ਕਰਨ ਦੀ ਹਦਾਇਤ ਕੀਤੀ ਹੈਗੀ ਜੀ, ਰਾਤ ਨੂੰ 8 ਵਜੇ ਤੋਂ ਬਾਅਦ। ਵੈਸੇ ਵੀ ਆਪਣੇ ਜਿੰਨੇ ਹੋਰ ਵੀ ਸਟੋਰ ਓਨਰਸ ਜਾਂ ਸਟੋਰ ਮਾਲਕ ਹੈਗੇ ਆ ਉਹ ਵੀ ਜਿਹੜੇ ਉਹ ਧਿਆਨ ਰੱਖਣ। ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ, ਜਿਹੜੇ ਲੋਕ ਆਪਣੀਆਂ ਗਨਸ ਦੇ ਨਾਲ, ਰਾਈਫਲਸ ਦੇ ਨਾਲ ਆਪਣੇ ਸਟੋਰਾਂ ਦੇ ਬਾਹਰ ਜਿਹੜੇ ਆ ਉਹ ਖੜ੍ਹੇ ਨੇ, ਆਪਣੇ ਸਟੋਰਾਂ ਦੀ ਜਿਹੜੀ ਉਹ ਰਾਖੀ ਜਿਹੜੀ ਉਹ ਕਰਨ ਦੇ ਲਈ, ਕਿਉਂਕਿ ਇਹਨਾਂ ਪ੍ਰੋਟੈਸਟ ਦੀ ਆੜ ਦੇ ਵਿੱਚ ਬਹੁਤ ਸਾਰੇ ਜਿਹੜੇ ਲੁਟੇਰੇ ਆ ਇਹਨਾਂ ਪ੍ਰੋਟੈਸਟ ਦਾ ਜਿਹੜਾ ਗਲਤ ਫਾਇਦਾ ਆ ਉਹ ਚੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਇਨਫੈਕਟ ਪ੍ਰੋਟੈਸਟ ਦਾ ਨਾਮ ਜਿਹੜਾ ਉਹ ਬਦਨਾਮ ਕਰਨ ਦੀ ਪੂਰੀ ਉਹਨਾਂ ਦੀ ਕੋਸ਼ਿਸ਼ ਹੈਗੀ ਆ। ਬੜੀਆਂ
ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਜਿਨ੍ਹਾਂ ਦਾ ਪ੍ਰੋਟੈਸਟ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਸਿਰਫ ਤੇ ਸਿਰਫ ਉੱਥੇ ਅੱਗ ਜਾਂ ਜਿਹੜੀ ਆ ਅੱਗਸਾਜੀ ਕਰਨ ਦੇ ਲਈ, ਇਹ ਸਭ ਕੁਛ ਕਰਨ ਦੇ ਲਈ ਉਹ ਉੱਥੇ ਪਹੁੰਚੇ ਹੋਏ ਨੇ। ਕਈ ਪ੍ਰੋਟੈਸਟਰਸ ਨੇ ਤਾਂ ਉਹਨਾਂ ਜਿਹੜੇ ਸ਼ਰਾਰਤੀ ਅਨਸਰਾਂ ਨੂੰ ਖੁਦ ਫੜ ਕੇ ਜਿਹੜਾ ਪੁਲਿਸ ਦੇ ਹਵਾਲੇ ਵੀ ਕੀਤਾ, ਵੀ ਦੇਖੋ ਆਹ ਸਾਰਾ ਕੁਛ ਇਹਨਾਂ ਪ੍ਰੋਟੈਸਟ ਦੇ ਵਿੱਚ ਉਹ ਕਰਨ ਡਏ ਹੈਗੇ ਨੇ। ਸੋ ਇਹ ਇੱਕ ਵੱਡੀ ਸਮੱਸਿਆ, ਚੁਣੌਤੀਆਂ ਦੇ ਵਿੱਚੋਂ ਜਿਹੜੇ ਇਹ ਇਸ ਟਾਈਮ ਪ੍ਰੋਟੈਸਟ ਆ ਉਹ ਲੰਘ ਰਹੇ ਹੈਗੇ, ਕਿਉਂਕਿ ਇਨ ਦੀ ਐਂਡ ਹਰਜੋਤ ਸਿੰਘ ਜੀ ਇਹਨਾਂ ਲੋਕਾਂ ਦੇ ਜਿਹੜੇ ਆਰਗੇਨਾਈਜ਼ ਤਰੀਕੇ ਦੇ ਨਾਲ ਇਹਨਾਂ ਪ੍ਰੋਟੈਸਟ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਹੈਗੇ ਨੇ, ਉਹਦੇ ਕਰਕੇ ਜਿਹੜੇ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦਾ ਇਹ ਜਿਹੜੇ ਹੱਕਾਂ ਦੇ ਲਈ ਉਹ ਲੜ ਰਹੇ ਨੇ, ਉਹਨਾਂ ਨੂੰ ਵੀ ਜਿਹੜਾ ਖਤਰਾ ਜਿਹੜਾ ਨਾਲ ਦੇ ਨਾਲ ਉਹ ਬਣ ਜਾਂਦਾ ਹੈ। ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਜਿਹੜੀਆਂ ਝੜਪਾਂ, ਜਿਹੜੀ ਰਬੜ ਬੁਲਟਸ, ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ, ਕਈਆਂ ਦੀਆਂ ਅੱਖਾਂ ਹੀ ਦੀ ਸਰਜਰੀ ਹੋਣੀ ਪਈ ਆ, ਹੋਰ ਕਈ ਕੁਛ ਜਿਹੜਾ ਆ ਉਹਨਾਂ ਦੇ ਨਾਲ ਜਿਹੜਾ ਉਹ ਵਾਪਰਿਆ। ਸੋ ਉਹ ਸਿਚੁਏਸ਼ਨ ਜਿਹੜੀ ਉਹ ਫਿਰ ਹੋਰ ਵੀ ਜ਼ਿਆਦਾ ਬੈਡ ਬਣਦੀ ਆ, ਜਿੱਥੇ ਆਪਾਂ ਇੱਕ ਜਿਹੜੇ ਨਤੀਜੇ ਵੱਲ ਨੂੰ ਵਧਣ ਦੀ ਕੋਸ਼ਿਸ਼ ਹੈਗੀ ਆ, ਉਸ 'ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀ ਦਰਾਰ ਆ ਉਹ ਹੋਰ ਜ਼ਿਆਦਾ ਵੱਡੀ ਹੋ ਜਾਂਦੀ ਹੈਗੀ ਆ। ਸੋ ਇਸੇ ਕਰਕੇ ਕੱਲ ਫ੍ਰਿਜ਼ਨੋ ਦੇ ਵਿੱਚ ਬਹੁਤ ਸਾਰੇ ਰਿਊਮਰਸ ਚੱਲੇ ਪਏ, ਫ੍ਰਿਜ਼ਨੋਸ ਦੇ ਵਿੱਚ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਰਾਤ ਨੂੰ ਅਟੈਕ ਕੀਤਾ ਜਾਊਗਾ। ਸੋ ਉੱਥੇ ਦੀ ਪੁਲਿਸ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਕਿਹਨਾਂ ਨੇ ਇਹ ਜਿਹੜੇ ਰਿਊਮਰਸ ਛੱਡੇ ਹੈਗੇ ਆ, ਪਰ ਪੂਰੀ ਤਰ੍ਹਾਂ ਪੁਲਿਸ ਅਲਰਟ ਰਹੀ, ਪਰ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਵਾਲੇ ਆ ਉਹ ਘਾਬਰੇ ਹੋਏ ਸੀ। ਇਸੇ ਤਰ੍ਹਾਂ ਮਿਨੇਸੋਟਾ ਦੇ ਜਿਹੜੇ ਗਵਰਨਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕ ਆ ਉਹ ਬਾਹਰੋਂ ਆ ਕੇ ਜਿਹੜਾ ਆ ਪ੍ਰੋਟੈਸਟ ਲੂਟਿੰਗ ਕਰ ਰਹੇ ਹੈਗੇ ਆ। ਟਿਮ ਵਾਲਜ਼ ਜਿਹੜੇ ਹੈਗੇ ਮਿਨੇਸੋਟਾ ਦੇ ਗਵਰਨਰ, ਉਹਨਾਂ ਨੇ ਇਹ ਕਿਹਾ ਵੀ 80% ਤੋਂ ਵੱਧ ਲੋਕ ਜਿਹੜੇ ਅਰੈਸਟ ਕੀਤੇ ਗਏ ਸੀ ਉੱਥੇ, ਉਹ ਉਸ ਸ਼ਹਿਰ ਤੋਂ ਬਾਹਰ ਦੇ ਆਏ ਸੀ, ਜਿਹੜੇ ਉੱਥੇ ਆ ਕੇ ਜਿਹੜੇ ਲੁੱਟਮਾਰ ਕਰ ਰਹੇ ਸੀ। ਸੋ ਹੁਣ ਬਹੁਤ ਸਾਰੇ ਜਿਹੜੇ ਜਰਨਲਿਸਟ ਉਹ ਵੀ ਬਿਲੀਵ ਕਰ ਰਹੇ ਆ ਵੀ ਇਹ ਜਿਹੜੇ ਇੱਕ ਤਰ੍ਹਾਂ ਨਾਲ ਜਿਹੜਾ ਅਸਲੀ ਪ੍ਰੋਟੈਸਟ ਹੈਗਾ ਆ ਫਲਾਈਟ ਦੇ ਚੱਕਰ ਦੇ ਵਿੱਚ, ਉਸ ਨੂੰ ਐਂਟੀਫਾ ਅਤੇ ਅਨਾਰਕਿਸਟ ਵਰਗੀਆਂ ਜਿਹੜੇ ਹੈਗੇ ਆ ਉਹਨਾਂ ਨੇ ਹਾਈਜੈਕ ਕਰ ਲਿਆ ਆ। ਸੋ ਸਾਰੀ ਜਗ੍ਹਾ ਜਿਹੜੀ ਆ ਉਹ ਬਦਨਾਮੀ ਕਰਵਾ ਰਹੇ ਆ। ਆਪਾਂ ਦੱਸਿਆ ਵੀ ਕਿਸ ਤਰ੍ਹਾਂ ਕਾਰਾਂ ਜਿਹੜੀਆਂ 70 ਚੱਕ ਕੇ ਲੈ ਗਏ, ਸਟੋਰ ਤਾਂ ਤੁਸੀਂ ਆਮ ਹੀ ਦੇਖੇ ਆ ਵੀ ਜਿਹੜੇ ਈਵਨ ਬੰਦੇ ਕਰ ਦਿੱਤੇ ਗਏ, ਵਾਲਮਾਰਟ, ਵਾਲਗਰੀਨ, ਬਹੁਤ ਜ਼ਿਆਦਾ ਜਿਹੜੀ ਲੁੱਟਮਾਰ ਹੋਈ ਆ। ਸੋ ਉਹਨਾਂ ਸ਼ਹਿਰਾਂ ਦੇ ਵਿੱਚ ਹੋਈ ਆ ਜਿੱਥੇ ਪ੍ਰੋਟੈਸਟ ਵੀ ਕੋਈ ਨਹੀਂ ਹੋਇਆ ਹੈਗਾ। ਸੈਂਟਾ ਮੋਨਿਕਾ ਦੇ ਵਿੱਚ ਜਿੱਥੇ ਜਿੱਥੇ ਐਕਸਪੈਂਸਿਵ ਸਟਾਫ ਵਾਲੇ ਸਟੋਰ ਹੈਗੇ ਆ, ਉੱਥੇ ਜਿਹੜੀ ਇਹ ਲੁੱਟਮਾਰ ਹੋਈ ਹੈਗੀ ਆ। ਇਸੇ ਤਰ੍ਹਾਂ ਰਾਜਕਰਮਜੀਤ ਸਿੰਘ ਜੀ, ਨਿਊਯਾਰਕ ਤੋਂ ਇੱਕ ਖਬਰ ਆ ਰਹੀ, ਨਿਊਯਾਰਕ ਦੇ ਪੁਲਿਸ ਡਿਪਾਰਟਮੈਂਟ ਦਾ ਇੱਕ ਆਫੀਸਰ ਜਿਹੜਾ ਸੀ, ਉਸ ਨੂੰ ਕੱਲ੍ਹ ਪ੍ਰੋਟੈਸਟਰਸ ਜਦੋਂ ਪ੍ਰੋਟੈਸਟ ਕਰ ਰਹੇ ਸੀ, ਇੱਕ ਕਾਰ ਨੇ ਹਿੱਟ ਕਰਕੇ ਉਹ ਹਿੱਟ ਐਂਡ ਰਨ ਦੇ ਵਿੱਚ ਇਨਵੋਲਵ ਹੋ ਗਿਆ, ਭੱਜ ਗਿਆ, ਅਤੇ ਉਸ ਨੂੰ ਜਿਹੜਾ ਆ ਪੁਲਿਸ ਆਫੀਸਰ ਨੂੰ ਬਹੁਤ ਸੱਟਾਂ ਲੱਗੀਆਂ ਈਸਟ 170th ਸਟਰੀਟ ਅਤੇ ਵਾਲਟਨ ਐਵਨਿਊ ਦੇ ਉੱਤੇ, ਅਤੇ ਉਸ ਨੂੰ ਜਿਹੜਾ ਆ ਹੁਣ ਵੈਲਵਿਊ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਆ ਪੁਲਿਸ ਆਫੀਸਰ ਨੂੰ। ਸੋ ਇੱਦਾਂ ਦੀਆਂ ਵੀ ਜਿਹੜੀਆਂ ਕਈ ਖਬਰਾਂ ਆ ਰਹੀਆਂ, ਝੜਪਾਂ ਦੀਆਂ ਵੀ ਖਬਰਾਂ ਆ ਰਹੀਆਂ। ਕਈ ਜਗ੍ਹਾ ਪੁਲਿਸ ਵਾਲੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਜੱਫੀਆਂ ਵੀ ਪਾ ਰਹੇ ਆ, ਨੀਲ ਵੀ ਕਰ ਰਹੇ ਆ। ਸੋ ਕਈ ਜਗ੍ਹਾ ਜਿਹੜੇ ਲੋਕ ਆ ਉਹ ਬਿਜ਼ਨੈਸਿਸ ਦੇ ਸਾਹਮਣੇ ਖੜ੍ਹੇ ਆ ਵੀ ਅਸੀਂ ਆਪਣੇ ਬਿਜ਼ਨਸ ਜਿਹੜੇ ਲੋਕਲ ਹੈਗੇ ਆ ਉਹਨਾਂ ਨੂੰ ਲੁੱਟਣ ਨਹੀਂ ਦੇਣਾ, ਕਿਉਂਕਿ ਇਹ ਸਾਡੇ ਜਿਹੜੇ ਸ਼ਹਿਰ ਆ ਉਹਨਾਂ ਦੀ ਬਿਊਟੀ ਹੈਗੀ ਆ। ਸੋ ਕਿਉਂ ਕਈ ਤਾਂ ਜਿਹੜੇ ਇੱਦਾਂ ਦੇ ਸ਼ਹਿਰ ਆ ਉੱਥੇ ਸਿਰਫ ਜੋਬਸ ਦਾ ਜਿਹੜਾ ਕਾਰਨ ਹੀ ਇੱਦਾਂ ਦੇ ਜਿਹੜੇ ਬਿਜ਼ਨਸਿਸ ਹੈਗੇ ਆ, ਵੱਡੀਆਂ ਫੈਕਟਰੀਆਂ ਨਹੀਂ ਹੈਗੀਆਂ। ਸੋ ਜੇ ਬਿਜ਼ਨਸ ਬੰਦ ਹੁੰਦੇ ਆ ਤਾਂ ਫਿਰ ਇਕੋਨਮਿਕਲੀ ਬਹੁਤ ਬੁਰਾ ਅਸਰ ਪੈਂਦਾ ਆ। ਜੀ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ, ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਐਂਡ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਜਾਈਏ ਤੇ ਉਸ ਤੋਂ ਪਹਿਲਾਂ ਦੱਸ ਜਾਈਏ ਪੰਜਾਬੀ ਰੇਡੀਓ USA ਦੇ ਦੁਆਰਾ ਨਵੀਂ ਜਿਹੜੀ ਪੰਜਾਬੀ ਰੇਡੀਓ USA ਦੀ ਵੈਬਸਾਈਟ ਆ ਉਹ ਜਿਹੜੀ ਉਹ ਤਿਆਰ ਕਰਕੇ ਤੁਹਾਡੇ ਨਜ਼ਰ ਜਿਹੜੀ ਉਹ ਪੇਸ਼ ਕਰ ਦਿੱਤੀ ਗਈ ਹੈ। ਤੁਸੀਂ ਪੰਜਾਬੀ ਰੇਡੀਓ USA.com ਦੇ ਉੱਤੇ ਜਾ ਕੇ ਨਵੀਂ ਵੈਬਸਾਈਟ, ਅਪਡੇਟਡ ਸਕੈਜੂਲ, ਨਵੀਆਂ ਜਿਹੜੀਆਂ ਤਸਵੀਰਾਂ ਕਿੱਥੇ ਕਿੱਥੇ ਚੱਲਦਾ ਆ,
ਜੇ ਕਿਸੇ ਨੇ ਉੱਥੋਂ ਹੀ ਪੰਜਾਬੀ ਰੇਡੀਓ USA ਨੂੰ ਕੰਟੈਕਟ ਕਰਨਾ ਆ, ਕਿਸੇ ਐਡਵਰਟਾਈਜ਼ਰ ਨੇ ਜਿਹੜਾ ਆ ਉੱਥੋਂ ਕੰਟੈਕਟ ਕਰਨਾ ਆ, ਉਹ ਬਹੁਤ ਆਸਾਨੀ ਦੇ ਨਾਲ ਜਿਹੜਾ ਆ ਉੱਥੋਂ ਜਿਹੜਾ ਉਹ ਕੀਤਾ ਜਾ ਸਕਦਾ ਆ। ਅਤੇ ਤੁਸੀਂ ਜਿਹੜਾ ਉੱਥੇ ਪੰਜਾਬੀ ਰੇਡੀਓ USA ਨੂੰ ਬੜੀ ਹੀ ਆਸਾਨੀ ਦੇ ਨਾਲ ਉੱਥੇ ਲਾਈਵ ਜਿਹੜਾ ਪ੍ਰੋਗਰਾਮਿੰਗ ਆ ਉਸ ਨੂੰ ਉੱਥੋਂ ਤੁਸੀਂ ਸੁਣ ਸਕਦੇ ਆ। ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਇੱਕ ਵਾਰੀ ਜ਼ਰੂਰ ਜਿਹੜੀ ਨਵੀਂ ਵੈਬਸਾਈਟ ਹੈਗੀ ਆ ਉਸ ਨੂੰ ਤੁਸੀਂ ਦੇਖੋ ਅਤੇ ਉਸ ਦੀ ਜਿਹੜੀ ਫੀਡਬੈਕ ਵੀ ਉਹ ਤੁਸੀਂ ਜ਼ਰੂਰ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ। punjabiradiousa.com www.punjabiradiousa.com ਦੇ ਉੱਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਅਤੇ ਆਪਣੀ ਫੀਡਬੈਕ ਜਿਹੜੀ ਆ ਉਹ ਤੁਸੀਂ ਜ਼ਰੂਰ ਉੱਥੇ ਦੇ ਸਕਦੇ ਹੈਗੇ ਆ। ਅਤੇ ਨਾਲ ਦੇ ਨਾਲ ਉੱਥੇ ਜਿਹੜੀਆਂ ਲੇਟੈਸਟ ਅਮਰੀਕਾ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਹੁੰਦੀਆਂ ਉਹ ਵੀ ਤੁਸੀਂ ਦੇਖ ਸਕਦੇ ਆ। YouTube ਨੂੰ ਵੀ ਉੱਥੇ ਲਿੰਕ ਕੀਤਾ ਗਿਆ ਆ, Facebook ਨੂੰ ਵੀ ਉੱਥੇ ਲਿੰਕ ਕੀਤਾ ਗਿਆ ਆ। ਤੁਸੀਂ ਉੱਥੋਂ ਜਾ ਕੇ ਅੱਗੇ ਤੋਂ ਅੱਗੇ ਜਾ ਕੇ ਜਿਹੜੀਆਂ ਵੀਡੀਓਜ਼ ਅਤੇ ਜਿਹੜੀਆਂ ਉਹ ਸਾਰਾ ਕੁਛ ਆ ਉਹ ਤੁਸੀਂ ਦੇਖ ਸਕਦੇ ਹੈਗੇ ਆ। ਬਾਕੀ ਟੀਮ ਦੇ ਮੈਂਬਰਸ ਉਹ ਵੀ ਸਾਰਾ ਕੁਛ ਆ, ਸਕੈਜੂਲ ਵੀ ਉੱਥੇ ਹੈਗਾ, ਜੇ ਕਿਸੇ ਨੇ ਡੋਨੇਸ਼ਨ ਦੇਣੀ ਆ ਡੋਨੇਟ ਵੀ ਉੱਥੋਂ ਕਰ ਸਕਦੇ ਆ। ਮੀਡੀਆ ਕਿੱਟ ਵੀ ਜਿਹੜੀ ਉੱਥੇ ਸਾਰਾ ਕੁਛ ਅਵੇਲੇਬਲ ਹੈਗੀ ਆ। ਜੀ, ਸੋ ਬਿਲਕੁਲ ਬਹੁਤ ਚਿਰਾਂ ਤੋਂ ਸਾਡੇ ਕਾਲਰਾਂ ਦੀ ਸੀਗੀ, ਲਿਸਨਰਸ ਦੀ ਪਈ, ਕਈ ਹੋਸਟਾਂ ਦੀਆਂ ਪਿਕਚਰਾਂ ਨਹੀਂ ਜਾਂ ਪਤਾ ਨਹੀਂ ਕਿਹੜਾ ਹੋਸਟ ਹੈਗਾ। ਸੋ ਸਕੈਜੂਲ ਬਿਲਕੁਲ ਅਪਡੇਟ ਕੀਤਾ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਪੂਰੀ ਦੁਨੀਆ 'ਚ ਵਸਦੇ ਆ ਇੱਕ ਦੂਜੇ ਨਾਲ ਸ਼ੇਅਰ ਕਰ ਲਓ। ਇਸੇ ਤਰ੍ਹਾਂ ਇੱਕ ਵਾਰੀ ਫਿਰ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਪੰਜਾਬੀ ਰੇਡੀਓ USA ਦੀ ਜਿਹੜੀ YouTube ਆ ਉਹਨੂੰ ਸਬਸਕ੍ਰਾਈਬ ਕਰੋ। ਉਹਦੇ ਕੋਈ ਚਾਰਜਸ ਨਹੀਂ ਹੈਗੇ, ਫ੍ਰੀ ਆ। ਪਰ ਉਹਦੇ 'ਚ ਕੀ ਆ ਵੀ ਜਿੰਨੇ ਵੀ ਸਾਡੇ ਕਈ ਪ੍ਰੋਗਰਾਮ ਹੁੰਦੇ ਆ ਜਦੋਂ ਫੇਸਬੁੱਕ 'ਤੇ ਕੀ ਆ ਥੱਲੇ ਚਲੇ ਜਾਂਦੇ, ਉਹਨਾਂ ਨੂੰ ਲੱਭਣਾ ਬੜਾ ਔਖਾ ਹੁੰਦਾ, ਅੱਗੇ ਤੇ ਅੱਗੇ ਪੋਸਟਾਂ ਚਲੇ ਜਾਂਦੀਆਂ। YouTube 'ਤੇ ਡੇਟ ਵਾਈਜ਼ ਲੱਭਣਾ ਬੜਾ ਸੌਖਾ ਆ। ਸੋ YouTube ਨੂੰ ਸਬਸਕ੍ਰਾਈਬ ਕਰ ਲਓ, ਕਿਸੇ ਟਾਈਮ ਵੀ ਤੁਸੀਂ ਜਿਹੜਾ ਆ ਉਹ ਦੇਖ ਸਕਦੇ। ਜੀ ਬਿਲਕੁਲ, ਪਲੇਲਿਸਟ ਜਿਹੜੀਆਂ ਬਣਾਈਆਂ ਇੱਕੋ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਸਾਰੇ ਇੱਕ ਥਾਵਾਂ ਦੇ ਉੱਤੇ ਇਕੱਠੇ ਜਿਹੜੇ ਉਹ ਪਏ ਨੇ। ਸੋ ਉਹਦੇ YouTube ਦੇ ਉੱਤੇ ਜਾ ਕੇ ਵੀ ਤੁਸੀਂ ਪੰਜਾਬੀ ਰੇਡੀਓ USA ਜਿਹੜਾ ਉਹ ਸਰਚ ਕਰੋ ਅਤੇ ਉਸ ਜਿਹੜਾ ਚੈਨਲ ਆ ਸਾਡਾ ਉਸ ਨੂੰ ਤੁਸੀਂ ਉੱਥੇ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਜਦੋਂ ਮਰਜ਼ੀ ਫਿਰ ਮੁੜ ਕੇ ਦੁਬਾਰਾ ਜਿਹੜੇ ਪ੍ਰੋਗਰਾਮ ਆ ਉਹ ਤੁਸੀਂ ਉੱਥੇ ਸੁਣ ਸਕਦੇ ਹੋ। ਅਤੇ ਸਿਹਤ ਸੰਭਾਲ ਦੇ ਪ੍ਰੋਗਰਾਮ ਵੀ ਹੁਣ ਜਿਹੜੇ ਆ ਉੱਥੇ ਇਸ ਸਾਲ ਦੇ ਆਲਰੇਡੀ ਮਈ ਮਹੀਨੇ ਦੇ ਤੱਕ ਜਿਹੜੇ ਅਸੀਂ ਪਹੁੰਚ ਚੁੱਕੇ ਹਾਂ। ਸੋ ਜਨਵਰੀ ਤੋਂ ਲੈ ਕੇ ਮਈ ਤੱਕ ਦੇ ਜਿਹੜੇ ਪ੍ਰੋਗਰਾਮ ਆ ਉੱਥੇ ਆਲਰੇਡੀ ਪਏ ਹੋਏ ਆ। ਜਿਹੜੇ ਕੋਈ ਮਿਸ ਕਰ ਜਾਂਦੇ ਆ ਸਿਹਤ ਸੰਭਾਲ ਨੂੰ ਦੁਬਾਰਾ ਜਿਹੜਾ ਉਹਨਾਂ ਨੇ ਸੁਣਨਾ ਹੋਵੇ ਤਾਂ ਉੱਥੇ ਆਸਾਨੀ ਦੇ ਨਾਲ ਤੁਸੀਂ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਥੇ ਜਾ ਕੇ ਤੁਸੀਂ ਉਸ ਨੂੰ ਦੁਬਾਰਾ ਸੁਣ ਸਕਦੇ ਹੋ, ਦੇਖ ਸਕਦੇ ਹੋ। ਜੀ, ਅਗਲੀ ਖਬਰ ਚਲੀਏ ਫੇਸਬੁੱਕ ਨੂੰ ਲੈ ਕੇ ਆ। ਫੇਸਬੁੱਕ ਦੇ ਜਿਹੜੇ CEO ਆ ਜ਼ਕਰਬਰਗ, ਉਹਨਾਂ ਦਾ ਜਿਹੜਾ ਕਾਫੀ ਵਿਰੋਧ ਹੋਇਆ ਇੰਪਲਾਈਜ਼ ਵੱਲੋਂ। ਕੁਛ ਕੁ ਇੰਪਲਾਈਜ਼ ਨੇ ਤਾਂ ਕਹਿੰਦੇ ਵਾਕਆਊਟ ਵੀ ਕੀਤਾ ਇਸ ਸੋਮਵਾਰ ਨੂੰ, ਕਿਉਂਕਿ ਕਹਿੰਦੇ ਭਈ ਜਿਹੜਾ ਫੇਸਬੁੱਕ ਆ ਉਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਪਿਛਲੇ ਹਫ਼ਤੇ ਦੇ ਕੁਛ ਕੁ ਜਿਹੜੇ ਟਵੀਟ ਸੀ ਜਾਂ ਜਿਹੜੀ ਉਹਨਾਂ ਦੀਆਂ ਲਾਈਨ ਸੀਗੀਆਂ ਉਹਨਾਂ ਨੂੰ ਪਬਲਿਸ਼ ਕੀਤਾ। ਉਹਨਾਂ ਦਾ ਕੋਈ ਉਹਦਾ ਵਿਰੋਧ ਨਹੀਂ ਕੀਤਾ, ਜਦੋਂ ਕਿ ਕਹਿੰਦੇ ਉਹ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਉਹ ਇੱਕ ਤਰ੍ਹਾਂ ਨਾਲ ਵਾਇਲੈਂਸ ਇਨਸਾਈਟ ਕਰਨ ਵਾਲੀ ਸੀ। ਸੋ ਇਸ ਨੂੰ ਲੈ ਕੇ ਜਿਹੜਾ ਮਾਰਕ ਜ਼ਕਰਬਰਗ ਆ ਹਜੇ ਤੱਕ ਉਸਨੇ ਕੋਈ ਆਪਣਾ ਜਿਹੜਾ ਬਿਆਨ ਨਹੀਂ ਦਿੱਤਾ ਹੈਗਾ, ਪਰ ਕਾਫੀ ਉਹਨਾਂ ਦਾ ਜਿਹੜਾ ਵਿਰੋਧ ਆ ਇੰਟਰਨਲੀ ਕੰਪਨੀ ਦੇ ਵਿੱਚ ਹੋ ਰਿਹਾ ਹੈ। ਜੀ, ਉੱਧਰ ਕਰੋਨਾ ਵਾਇਰਸ ਤੋਂ ਬਾਅਦ ਜਿਹੜੀਆਂ ਆ ਕੈਲੀਫੋਰਨੀਆ ਦੀਆਂ ਜਿਹੜੀਆਂ ਸਟੇਟ ਪਾਰਕਸ ਨੇ 144 ਜਿਹੜੇ ਕੈਲੀਫੋਰਨੀਆ ਦੇ ਸਟੇਟ ਪਾਰਕਸ ਆ ਉਹਨਾਂ ਦੇ ਪਾਰਕਿੰਗ ਲਾਟਸ ਜਿਹੜੇ ਆ ਉਹ ਰੀਓਪਨ ਹੋ ਰਹੇ ਹੈਗੇ ਨੇ। ਸੋ ਜਿਨ੍ਹਾਂ ਨੇ ਵੀ ਉੱਦਾਂ ਕੈਲੀਫੋਰਨੀਆ ਦੇ ਇਹਨਾਂ ਹੁਣ ਸਟੇਟ ਪਾਰਕਸ ਦੇ ਵਿੱਚ ਜੇ ਜਾਣਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਤਾਂ ਇੱਕ ਵਾਰੀ ਕਨਫਰਮ ਜਿਹੜਾ ਹੈ ਉੱਥੇ ਉਹਨਾਂ ਨੂੰ ਕਾਲ ਕਰਕੇ ਜਾਂ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਪਾਰਕਸ ਦੀ ਕੈਲੀਫੋਰਨੀਆ ਪਾਰਕਸ ਦੀ ਉੱਤੇ ਜਾ ਕੇ ਇੱਕ ਵਾਰੀ ਕਨਫਰਮ ਕਰ ਲਿਓ ਵੀ ਉਹ ਓਪਨ ਆ। ਜੇ ਓਪਨ ਆ ਤਾਂ ਕਿੰਨੇ ਜਾਣੇ ਉਹ ਐਟ ਏ ਟਾਈਮ ਅੰਦਰ ਜਾਣ ਦਿੰਦੇ ਆ ਅਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਬਰਕਰਾਰ ਰੱਖ ਸਕਦੇ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਲਾਸ ਵੈਗਸ ਤੋਂ ਆ ਰਹੀ ਆ, ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਵੀ ਲਾਸ ਵੈਗਸ ਦੇ ਵਿੱਚ ਜਿਹੜੇ ਕਸੀਨੋ ਆ ਉਹਨਾਂ ਨੇ ਮੰਡੇ ਨੂੰ ਹੀ ਖੁੱਲ੍ਹਣਾ ਸੀ, ਪਰ ਇਨ ਦਾ ਮੀਨ ਟਾਈਮ ਜਿਹੜੇ ਉੱਥੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ, ਜਿਹਦੇ ਕਰਕੇ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜਾ ਮਾਰਚ ਕਰਨਾ ਸ਼ੁਰੂ ਕੀਤਾ ਸੀ ਅਤੇ ਪੁਲਿਸ ਦੀ ਪ੍ਰੈਜ਼ੈਂਸ ਵੀ ਬਹੁਤ ਜ਼ਿਆਦਾ ਸੀ। ਕਲਾਰਕ ਕਾਉਂਟੀ ਦੇ ਜਿਹੜੇ ਸ਼ੈਰਿਫ ਜੋ ਲੰਬਾਰਡੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਟਰਾਈ ਜ਼ਰੂਰ ਕੀਤੀ। ਸਰਕਸ ਜਿਹੜਾ ਉੱਥੇ ਕਸੀਨੋ ਆ ਉਹਦੇ ਆਲੇ ਦੁਆਲੇ ਲੋਕ ਸੀਗੇ, ਜਿਹਦੇ ਵਿੱਚ ਸ਼ੂਟਿੰਗ ਵੀ ਹੋਈ ਅਤੇ ਇੱਕ ਆਫਿਸਰ ਜਿਹੜਾ ਆ ਉਹ ਕ੍ਰਿਟੀਕਲੀ ਇੰਜਰਡ ਹੋ ਗਿਆ ਆ ਅਤੇ ਇੱਕ ਜਿਹੜਾ ਸਸਪੈਕਟ ਆ ਉਸ ਦੀ ਜਿਹੜੀ ਮੌਤ ਵੀ ਹੋਈ ਹੈਗੀ ਆ। ਸੋ ਇਹ ਜਿਹੜੀ ਖਬਰ ਆ ਲਾਸ ਵੈਗਸ ਨਵਾਡਾ ਤੋਂ ਆ ਰਹੀ ਹੈਗੀ ਆ। ਜੀ, ਉੱਧਰ ਹਰਜੋਤ ਸਿੰਘ ਜੀ ਜਰਮਨੀ ਦੇ ਫੋਰਨ ਮਿਨਿਸਟਰ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਚੱਲ ਰਹੇ ਜਿਹੜੇ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਟਿੱਪਣੀ ਜਿਹੜੇ ਕਰਦੇ ਹੋਏ ਆਖਿਆ, ਕਹਿੰਦੇ ਵੀ
ਮੈਂ ਉਮੀਦ ਕਰਦਾ ਵੀ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਉਹ ਸ਼ਾਂਤਮਈ ਰਹਿਣ ਅਤੇ ਹੋਰ ਜਿਹੜੀ ਵਾਇਲੈਂਸ ਆ ਉਸ ਦੇ ਵਿੱਚ ਉਹ ਨਾ ਬਦਲਣ, ਅਤੇ ਕਹਿੰਦੇ ਨਾਲ ਹੀ ਉਮੀਦ ਕਰਦੇ ਹਾਂ ਵੀ ਇਹ ਪ੍ਰੋਟੈਸਟ ਆ ਅਸਲ ਦੇ ਵਿੱਚ ਕੋਈ ਡਿਫਰੈਂਸ ਜਿਹੜਾ ਆ ਉਹ ਬਦਲਾਵ ਆ ਉਹ ਲੈ ਕੇ ਆਉਣ। ਹਾਈਕੋ ਮਾਸ ਜਿਹੜੇ ਆ ਉਹਨਾਂ ਨੇ ਇਹਨਾਂ ਪ੍ਰੋਟੈਸਟ ਦੇ ਬਾਰੇ ਜਿਹੜਾ ਉਹ ਟਵੀਟ ਕੀਤਾ ਆ। ਉੱਧਰ ਰਿਪਰੈਜ਼ੈਂਟੇਟਿਵ ਜੈਰਾਲਡ ਕੌਨਲੀ ਜਿਹੜੇ ਹੈਗੇ ਨੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਸੀਕਰੇਟ ਸਰਵਿਸ ਤੋਂ ਜਿਹੜੇ ਡਾਕੂਮੈਂਟਸ ਆ ਉਹਨਾਂ ਦੀ ਮੰਗ ਕੀਤੀ ਆ ਵੀ ਜਿਸ ਦੇ ਵਿੱਚ ਉਹ ਪੁੱਛਣਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ ਵੀ ਰਾਸ਼ਟਰਪਤੀ ਟਰੰਪ ਦੇ ਚਰਚ ਵਾਲੇ ਪਾਸੇ ਜਾਣ ਤੋਂ ਪਹਿਲਾਂ ਪ੍ਰੋਟੈਸਟਰਸ ਨੂੰ ਕਲੀਅਰ ਕਰਨ ਦੇ ਲਈ ਕਿਹੜੇ ਆਦੇਸ਼ ਉਹਨਾਂ ਦੇ ਕੋਲ ਸੀਗੇ, ਕਿਉਂਕਿ ਉਹਨਾਂ ਪ੍ਰੋਟੈਸਟਰਸ ਨੂੰ ਕਲੀਅਰ ਕਰਨ ਦੇ ਲਈ ਜਿਹੜੀ ਧੂੰਏਂ ਵਾਲੀ ਜਿਹੜੀ ਗੈਸ ਹੁੰਦੀ, ਟੀਅਰ ਗੈਸ ਹੁੰਦੀ ਆ, ਅਥਰੂ ਵਾਲੀ ਰਬਰ ਬੁਲੇਟਸ ਕਹਿੰਦੇ ਆ, ਉਹਨਾਂ ਦਾ ਵਰਤੋਂ ਕੀਤੀ ਗਈ ਆ ਅਤੇ ਸਾਰਿਆਂ ਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਬੁਰਾ ਜਿਹੜਾ ਮਨਾਇਆ ਹੈ। ਅੱਜ ਸੰਭਾਵੀ ਜਿਹੜੇ ਕੈਂਡੀਡੇਟ ਉਮੀਦਵਾਰ ਡੈਮੋਕ੍ਰੇਟ ਪਾਰਟੀ ਦੇ ਹੋ ਸਕਦੇ ਨੇ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜੋ ਬਾਈਡਨ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਸਖਤ ਟਿੱਪਣੀ ਜਿਹੜੀ ਆ ਉਹ ਕੀਤੀ ਆ ਰਾਸ਼ਟਰਪਤੀ ਟਰੰਪ ਦੀ, ਇਸ ਦੇ ਉੱਤੇ ਉਹਨਾਂ ਨੇ ਆਲੋਚਨਾ ਕੀਤੀ ਹੈਗੀ ਆ। ਸੋ ਇਸ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਚੱਲ ਰਹੀ ਆ। ਉੱਧਰ ਨੈਂਸੀ ਪਲੋਸੀ ਕਹਿੰਦੀ ਵੀ ਉਸ ਨੇ ਬਾਈਬਲ ਦੇ ਵਿੱਚੋਂ ਕੁਛ ਜਿਹੜੇ ਵਰਸ ਨੇ ਉਹ ਪੜ੍ਹੇ ਨੇ ਅਤੇ ਉਹਨੇ ਕਿਹਾ ਵੀ ਇਹ ਟਾਈਮ ਟੂ ਹੀਲ ਹੈਗਾ ਆ, ਆਪਾਂ ਨੂੰ ਠੀਕ ਹੋਣ ਦਾ ਇਸ ਪਾਸੇ ਵੱਲ ਨੂੰ ਜਿਹੜਾ ਹੁਣ ਵਧਣਾ ਚਾਹੀਦਾ ਹੈ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਹੀਲਰ ਇਨ ਚੀਫ ਜਿਹੜਾ ਆ ਉਹ ਬਣਨਾ ਚਾਹੀਦਾ ਆ, ਨਾ ਕਿ ਅੱਗ ਨੂੰ ਹਵਾ ਦੇਣ ਵਾਲੇ ਜਿਹੜਾ ਉਹ ਬਣਨਾ ਚਾਹੀਦਾ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈਗੀ ਆ। ਜੀ, ਇਸੇ ਤਰ੍ਹਾਂ ਹਾਂਗਕਾਂਗ ਤੋਂ ਖਬਰ ਆ ਰਹੀ ਹੈ, ਹਾਂਗਕਾਂਗ ਦੀ ਲੀਡਰ ਜਿਹੜੀ ਕੈਰੀ ਲੈਮ ਆ ਉਸ ਨੇ ਫੋਰਨ ਗਵਰਨਮੈਂਟਸ ਖਾਸ ਕਰਕੇ ਜਿਹੜਾ US ਆ ਉਸ ਨੂੰ ਕ੍ਰਿਟੀਸਾਈਜ਼ ਕੀਤਾ ਡਬਲ ਸਟੈਂਡਰਡ 'ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਲੈ ਕੇ। ਕਹਿੰਦੇ ਵੀ USA 'ਚ ਵੀ ਇਹੀ ਕੁਛ ਹੋ ਰਿਹਾ, ਪਰ USA ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਪ੍ਰੋਟੈਸਟ ਕਰਨ ਦਿੱਤਾ ਜਾ ਰਿਹਾ, ਪਰ ਚਾਈਨਾ ਵਾਲੇ ਜਿਹੜੇ ਆ ਹਾਂਗਕਾਂਗ 'ਚ ਉਹ ਪ੍ਰੋਟੈਸਟ ਕਰਨ ਤੋਂ ਪਹਿਲਾਂ ਹੀ ਜਿਹੜੇ ਅਰੈਸਟ ਕਰ ਰਹੇ ਹੈਗੇ ਆ। ਦੂਸਰੇ ਪਾਸੇ ਚਾਈਨਾ ਅਤੇ US ਨੂੰ ਜਿਹੜਾ ਖਾਸ ਕਰਕੇ ਫਾਈਨੈਂਸ਼ੀਅਲ ਮੈਟਰਸ ਨੂੰ ਲੈ ਕੇ ਜਿਹੜੀ ਕਹਿੰਦੇ ਪਈ ਹੁਣ ਸਿਖਰਾਂ 'ਤੇ ਜਿਹੜੀ ਗੱਲਬਾਤ ਪਹੁੰਚੀ ਹੋਈ ਆ। ਖਾਸ ਜਿਹੜੀ ਹਾਂਗਕਾਂਗ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਪੈਸ਼ਲ ਸਟੇਟਸ US ਵੱਲੋਂ ਦਿੱਤਾ ਗਿਆ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ। ਸੋ ਉਸ ਨੂੰ ਦੇਖਦੇ ਹੋਏ ਹੁਣ ਚਾਈਨਾ ਵਾਲਿਆਂ ਨੇ ਜਿੰਨੀਆਂ ਵੀ ਜਿਹੜੀਆਂ ਉਹਨਾਂ ਦੀਆਂ ਸਟੇਟ ਓਨਡ ਫਰਮਸ ਆ, ਸੋ ਇਹ ਵੀ ਦੱਸਦੀ ਜਾਈਏ ਬਹੁਤੇ ਜਿਹੜੇ ਬਿਜ਼ਨਸ ਚਾਈਨਾ 'ਚ ਆ ਉਹ ਗਵਰਨਮੈਂਟ ਓਨਡ ਹੀ ਆ ਬਹੁਤੇ। ਸੋ ਜਿੰਨੇ ਵੀ ਸਟੇਟ ਓਨਡ ਬਿਜ਼ਨਸਿਸ ਆ ਉਹਨਾਂ ਨੇ ਇਹ ਕਿਹਾ ਵੀ ਸੋਇਆਬੀਨ, ਪੋਰਕ, ਸੂਰ ਦਾ ਮਾਸ ਇਹ ਜਿਹੜਾ US ਤੋਂ ਖਰੀਦਿਆ ਨਾ ਜਾਵੇ। ਸੋ ਇਹ ਜਿਹੜੀ ਲੇਟੈਸਟ ਖਬਰ ਆ ਰਹੀ ਆ। ਸੋ ਇਸ ਤੋਂ ਬਾਅਦ ਲੱਗਦਾ ਆ ਵੀ ਟੈਰਿਫ ਜਿਹੜਾ ਆ ਉਹ ਇੱਕ ਵਾਰੀ ਫਿਰ ਹੋਰ ਮੁੱਦਾ ਜਿਹੜਾ ਬਣੂਗਾ। ਜੀ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੁਝ ਖਬਰਾਂ ਦੇ ਵਿੱਚ ਕਹਿੰਦੇ ਗ੍ਰੀਸ ਦੇ ਵਿੱਚ 11,000 ਤੋਂ ਵੱਧ ਸ਼ਰਨਾਰਥੀ ਜਿਹੜੇ ਆ ਕਹਿੰਦੇ ਵੀ ਉਹਨਾਂ ਨੂੰ ਹੋਮਲੈਸਨੈਸ ਜਿਹੜੇ ਘਰਾਂ ਤੋਂ ਬਗੈਰ ਹੋਣ ਦੀ ਜਿਹੜੀ ਆ ਉਹ ਖਤਰਾ ਜਿਹੜਾ ਉਹ ਬਣ ਚੁੱਕਾ ਹੋਇਆ। ਇਸ ਦੇ ਕਰੋਨਾ ਵਾਇਰਸ ਦੇ ਕਰਕੇ ਰੀਲੋਕੇਸ਼ਨਸ ਜਿਹੜੀਆਂ ਆ ਉਹਨਾਂ ਨੂੰ ਮੁੜ ਜਿਹੜੇ ਹੋਰ ਥਾਵਾਂ ਦੇ ਉੱਤੇ ਜਾਣ ਦੇ ਲਈ ਆਖਿਆ ਜਾ ਰਿਹਾ ਆ ਜਾਂ ਉਹਨਾਂ ਨੂੰ ਜਾਣਾ ਪੈ ਰਿਹਾ, ਜਿਸ ਕਰਕੇ 11,200 ਤੋਂ ਵੱਧ ਜਿਹੜੇ ਰਜਿਸਟਰਡ ਸ਼ਰਨਾਰਥੀ ਹੈਗੇ ਨੇ, ਰਿਫਿਊਜੀ ਆ, ਉਹਨਾਂ ਨੂੰ ਘਰੋਂ ਬੇਘਰ ਹੋਣ ਦਾ ਖਤਰਾ ਆ। ਉੱਧਰ ਵਾਸ਼ਿੰਗਟਨ ਪੋਸਟ ਤੇ ABC ਦੇ ਦੁਆਰਾ ਕੀਤੀ ਗਈ ਇੱਕ ਨਵੇਂ ਪੋਲ ਸਰਵੇ ਦੇ ਵਿੱਚ ਇਹ ਆਇਆ, ਕਹਿੰਦੇ 10 ਦੇ ਵਿੱਚੋਂ 7 ਅਮਰੀਕਨਸ ਉਹ ਚਾਹੁੰਦੇ ਨੇ, ਉਹ ਆਖ ਰਹੇ ਨੇ ਵੀ ਉਹ ਕਰੋਨਾ ਵਾਇਰਸ ਦੀ ਵੈਕਸੀਨ ਜੇ ਆਉਂਦੀ ਆ ਤਾਂ ਉਹ ਲਵਾਉਣਗੇ। ਤਕਰੀਬਨ 70% ਜਿਹੜੇ ਆ ਉਹ ਉਹਨਾਂ ਨੇ ਆਖਿਆ, ਜਿੰਨੇ ਇਹਨਾਂ ਨੇ ਲੋਕਾਂ ਨੇ ਆਖਿਆ ਸੀਗਾ। ਇਹਨਾਂ ਦੇ ਵਿੱਚੋਂ ਕਹਿੰਦੇ 10 ਚੋਂ 8 ਜਿਹੜੇ ਡੈਮੋਕ੍ਰੇਟ ਸੀਗੇ ਅਤੇ 10 ਚੋਂ ਜਿਹੜੇ 6 ਜਿਹੜੇ ਰਿਪਬਲਿਕਨ ਆ ਉਹਨਾਂ ਨੇ ਜਿਹੜਾ ਆਖਿਆ ਸੀਗਾ ਵੀ ਅਸੀਂ ਜਿਹੜੇ ਆ ਇਹ ਵੈਕਸੀਨੇਸ਼ਨ ਆ ਉਹ ਲਵਾ ਸਕਦੇ ਹਾਂ। ਈਰਾਨ ਦੇ ਨਾਲ ਸੰਬੰਧਿਤ ਇਹ ਖਬਰ ਆ ਰਹੀ ਹੈ, ਕਹਿੰਦੇ ਵੀ 1 ਮਹੀਨੇ ਤੋਂ ਬਾਅਦ ਦੇ ਵਿੱਚ ਹੁਣ ਲਾਕਡਾਊਨ ਈਜ਼ ਹੋਣ ਤੋਂ ਬਾਅਦ 'ਚ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਆ ਵੀ ਇੱਕ ਹੋਰ ਨਵੀਂ ਪੀਕ ਕਰੋਨਾ ਵਾਇਰਸ ਦੀ ਉੱਥੇ ਆ ਸਕਦੀ ਹੈ। ਈਰਾਨ ਦੇ ਹੈਲਥ ਮਿਨਿਸਟਰ ਸਾਈਦ ਨਮਾਕੀ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਜਿਹੜਾ ਆ ਉਹ ਦੱਸਿਆ। ਉਹ ਕਹਿੰਦੇ ਵੀ ਇਹ ਆਊਟਬ੍ਰੇਕ ਅਜੇ ਤੱਕ ਖਤਮ ਜਿਹੜੀ ਉਹ ਨਹੀਂ ਹੋਈ ਅਤੇ ਕਹਿੰਦੇ ਵੀ ਕਿਸੇ ਵੀ ਮੌਕੇ ਇਹ ਮੁੜ ਦੁਬਾਰਾ ਹੋਰ ਜ਼ਿਆਦਾ ਤਾਕਤ ਦੇ ਨਾਲ ਜਿਹੜੀ ਆ ਪਹਿਲੋਂ ਤੋਂ ਵੀ ਮਾੜੇ ਸਿੱਟਿਆਂ ਦੇ ਨਾਲ ਇਹ ਵਾਪਸ ਆ ਸਕਦੀ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਅਜਿਹੇ ਮਾਮਲਿਆਂ ਦੇ ਵਿੱਚ ਚਿੰਤਾ ਜਿਹੜੀ ਬਣੀ ਪਈ ਆ। ਜੀ,
ਇਸੇ ਤਰ੍ਹਾਂ ਜੇ ਡਾਓ ਜੋਨ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹਦੇ ਵਿੱਚ 236 ਪੁਆਇੰਟ ਦਾ ਜਿਹੜਾ ਗੇਨ ਹੋਇਆ ਹੈਗਾ। ਅਤੇ ਕਹਿੰਦੇ ਵੀ ਸਿਵਲ ਅਨਰੈਸਟ ਚੱਲ ਰਿਹਾ ਹੈਗਾ, ਅਤੇ ਐਪਲ ਜਿਹੜਾ ਆ ਉਸ ਨੇ ਵੀ ਆਈਫੋਨ ਦੀਆਂ ਪ੍ਰਾਈਸਿਸ ਦੇ ਵਿੱਚ ਕੱਟ ਕੀਤਾ ਹੈਗਾ ਆ। ਪਰ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਇਹ ਉੱਪਰ ਗਿਆ ਆ। ਕਈ ਸਾਰੇ ਸਟੋਰ ਜਿਹੜੇ ਬੈਂਕਰਪਸੀਆਂ ਫਾਈਲ ਕਰ ਰਹੇ ਹੈਗੇ ਆ। ਪੀਅਰ 1 ਜਿਹੜੇ ਸਟੋਰ ਸੀਗੇ ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। ਪੀਅਰ 1 ਇੰਪੋਰਟਸ ਅਤੇ ਇਸੇ ਤਰ੍ਹਾਂ 242 ਦੇ ਕਰੀਬ JC ਪੈਨੀ ਦੇ ਜਿਹੜੇ ਸਟੋਰ ਆ ਉਹ ਪਰਮਾਨੈਂਟਲੀ ਕਲੋਜ਼ ਹੋ ਜਾਣਗੇ ਬੈਂਕਰਪਸੀ ਦੇ ਵਿੱਚ। ਇਹ ਕਹਿੰਦੇ ਆ ਵੀ ਨਵੀਨ ਜੱਗੀ ਉਹਨਾਂ ਦੇ ਪ੍ਰੈਜ਼ੀਡੈਂਟ ਹੈਗੇ ਆ ਰੀਟੇਲ ਐਡਵਾਈਜ਼ਰੀ ਦੇ, ਸੋ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈਗੀ ਆ। ਕਹਿੰਦੇ ਸੇਫਟੀ ਸਾਡੀ ਪ੍ਰਾਇਓਰਟੀ ਹੋਊਗੀ, ਕਿਉਂਕਿ ਜਦੋਂ ਕਹਿੰਦੇ ਵੀ ਇਹ ਸਟੋਰ ਬੰਦ ਕਰਨੇ ਆ, ਲਿਕੁਇਡੇਸ਼ਨ ਸੇਲਸ ਲੱਗਣੀਆਂ ਅਤੇ ਰਸ਼ ਬਹੁਤ ਹੁੰਦਾ ਹੈਗਾ, ਇਸ ਕਰਕੇ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਉੱਥੇ ਨੁਕਸਾਨ ਨਾ ਹੋਵੇ, ਸੋ ਸੇਫਟੀ ਨੂੰ ਜਿਹੜੀ ਪ੍ਰਾਇਓਰਟੀ ਰੱਖੀ ਜਾਊਗੀ। ਪਰ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੋਰ ਬੰਦ ਹੋਣੇ, ਇਹਦੇ ਨਾਲ ਦੇਖੋ ਹੁਣ ਜਿਹੜੀ ਆ ਇੰਪਲੋਇਮੈਂਟ 'ਤੇ ਕਿੰਨਾ ਅਸਰ ਪਊਗਾ। ਜਿਹੜੇ 200 ਤੋਂ ਵੱਧ ਜਿਹੜੇ ਸਟੋਰ ਆ, ਕਿੰਨੇ ਲੋਕ ਉੱਥੇ ਕੰਮ ਕਰਦੇ ਯਾਰ ਤੁਸੀਂ ਐਵਰੇਜ 20-25 ਵੀ ਜਾਣੇ ਜਿਹੜੇ ਉਹ ਤਾਂ ਐਡੇ ਵੱਡੇ ਸਟੋਰਾਂ ਦੇ ਵਿੱਚ ਕੰਮ ਤਾਂ ਉਹ ਤੋਂ ਜ਼ਿਆਦਾ ਹੀ ਇਨਫੈਕਟ ਜਿਹੜੇ ਉਹ ਕਰਦੇ ਹੁੰਦੇ, ਬਹੁਤ ਜ਼ਿਆਦਾ ਭੈੜਾ ਅਸਰ ਆ। ਇੱਕ ਸੈਨ ਫਰਾਂਸਿਸਕੋ ਦੀ ਹੋਰ ਕੰਪਨੀ ਹੈਗੀ ਆ ਸਟਿਚ ਫਿਕਸ ਕਰਕੇ, ਉਹ ਵੀ 1400 ਜੋਬਾਂ ਜਿਹੜੀਆਂ ਆ ਉਹ ਕੱਟ ਕਰਨ ਜਾ ਰਹੀ ਆ। ਇਹ ਔਨਲਾਈਨ ਫੈਸ਼ਨ ਸਟਾਈਲਿੰਗ ਕੰਪਨੀ ਹੈਗੀ ਆ। ਸੋ ਇਹਨਾਂ ਦੇ ਉੱਤੇ ਵੀ ਜਿਹੜਾ ਇਹ ਅਸਰ ਉਹ ਬਣਿਆ ਪਿਆ। 8000 ਲੋਕਾਂ ਦੀ ਇਹਨਾਂ ਦੀ ਵਰਕਫੋਰਸ ਸੀ, 18% ਯਾਨੀ ਕਿ 1400 ਲੋਕਾਂ ਨੂੰ ਇਹਨਾਂ ਦੇ ਵਿੱਚੋਂ ਘੱਟ ਕਰ ਦਿੱਤਾ। ਇੱਕ ਹੋਰ ਜਿਹੜੇ ਕਹਿੰਦੇ ਵੀ ਅਟਲਾਂਟਾ ਦੇ ਜਿਹੜੀ ਫੈਡਰਲ ਪ੍ਰੋਜੈਕਸ਼ਨਸ ਦੂਜੇ ਕੁਆਟਰ ਦੀਆਂ ਜਿਹੜੀਆਂ ਆਈਆਂ ਆ, ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਵੀ ਕਹਿੰਦੇ ਅਮਰੀਕਾ ਦੀ ਜਿਹੜੀ GDP ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆ, ਉਹ 53% ਜਿਹੜੀ ਆ ਉਹ ਡਿਕਲਾਈਨ ਹੋ ਸਕਦੀ ਆ, ਉਹ ਉਸ ਦੇ ਵਿੱਚ ਗਿਰਾਵਟ ਆ ਉਹ ਆ ਸਕਦੀ ਹੈਗੀ ਆ। ਸੋ ਇਹ ਇਸ ਟਾਈਮ ਵੱਡੀ ਜਿਹੜੀ ਇੱਕ ਸਮੱਸਿਆ ਦੇ ਵਿੱਚੋਂ ਅਮਰੀਕਾ ਜਿਹੜਾ ਉਹ ਲੰਘ ਰਿਹਾ ਹੈਗਾ। GDP ਨਾਓ ਨੇ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਆ ਵੀ 53% ਤੱਕ GDP ਆ ਉਹ ਆਪਣੀ ਲੂਜ਼ ਆਪਾਂ ਕਰ ਸਕਦੇ ਹੈਗੇ ਆ। ਆਲਰੇਡੀ ਦੱਸਿਆ ਵੀ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਆ ਉਹਨਾਂ ਨੇ $8 ਟ੍ਰਿਲੀਅਨ ਜਿਹੜੀ ਉਹ ਉਸ ਦੇ ਘਾਟੇ ਦੀ ਅਨੁਮਾਨ ਜਿਹੜਾ ਉਹ ਲਾਇਆ ਹੈਗਾ ਆ ਅਗਲੇ 10 ਸਾਲਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੀ ਪੈਂਡੈਮਿਕ ਦੇ ਕਰਕੇ। ਜੀ, ਇਸੇ ਤਰ੍ਹਾਂ ਜੇ ਰੈਂਟ ਦੀ ਗੱਲ ਕਰਦੇ ਜਾਈਏ, ਕਹਿੰਦੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ ਦੇ ਵਿੱਚ ਜਿਹੜੇ ਰੈਂਟ ਆ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਘਟੇ ਹੈਗੇ ਆ। ਕਹਿੰਦੇ ਪਹਿਲਾਂ ਇੰਨਾ ਕਦੇ ਸੋਚਿਆ ਨਹੀਂ ਸੀ ਵੀ ਇੰਨਾ ਜ਼ਿਆਦਾ ਜਿਹੜਾ ਰੈਂਟ ਆ ਉਹ ਘਟਿਆ ਹੈਗਾ। ਸੈਨ ਫਰਾਂਸਿਸਕੋ ਦੇ ਵਿੱਚ 9.2% ਰੈਂਟ ਘਟੇ ਆ। ਸੈਨ ਮਟੇਓ ਜਿਹੜਾ ਹੈਗਾ ਆ ਉੱਥੇ 15% ਜਿਹੜੇ ਰੈਂਟ ਘਟੇ ਹੈਗੇ ਆ। ਸੋ ਸਿਆਟਲ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਰੈਂਟ ਕਹਿੰਦੇ ਘਟੇ ਹੈਗੇ ਆ, ਕਿਉਂਕਿ ਇਹਦਾ ਰੀਜ਼ਨ ਜਿਹੜਾ ਆ ਇਹ ਦੱਸਿਆ ਗਿਆ ਆ ਕਿਉਂਕਿ ਜਿੰਨੀਆਂ ਵੀ ਹਾਈਟੈਕ ਕੰਪਨੀਆਂ ਆ ਉਹਨਾਂ ਨੇ ਹੁਣ ਆਪਣੇ ਇੰਪਲਾਈਜ਼ ਨੂੰ ਕਹਿਤਾ ਵੀ ਤੁਸੀਂ ਘਰਾਂ ਤੋਂ ਕੰਮ ਕਰ ਸਕਦੇ ਹੈਗੇ ਆ। ਸੋ ਘਰਾਂ ਤੋਂ ਕੰਮ ਕਰਨ ਕਰਕੇ ਬਹੁਤ ਸਾਰੇ ਜਿਹੜੇ IT ਨਾਲ ਸੰਬੰਧਿਤ ਇੰਪਲਾਈ ਆ ਉਹ ਭੀੜ ਵਾਲੀਆਂ ਜਿਹੜੇ ਸ਼ਹਿਰ ਹੈਗੇ ਆ, ਜਿਸ ਤਰ੍ਹਾਂ ਸੈਨ ਫਰਾਂਸਿਸਕੋ ਆ, ਸਿਆਟਲ ਹੈਗਾ, ਬੇ ਏਰੀਏ 'ਚ ਹੋਰ ਵੀ ਟਾਊਨ ਆ, ਉੱਥੋਂ ਜਿਹੜੇ ਆ ਡਿਫਰੈਂਟ ਏਰੀਏ ਨੂੰ ਮੂਵ ਹੋ ਰਹੇ ਆ। ਸੋ ਉਹਦੇ ਕਰਕੇ ਵੀ ਜਿਹੜੇ ਰੈਂਟ ਕਹਿੰਦੇ ਇਹ ਘਟ ਰਹੇ ਆ, ਅਤੇ ਆਉਣ ਵਾਲੇ ਸਮੇਂ 'ਚ ਕਹਿੰਦੇ ਹੋਰ ਵੀ ਰੈਂਟ ਜਿਹੜੇ ਘਟ ਸਕਦੇ ਆ। ਜੀ ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਇਸ ਦੇ ਬਾਬਤ ਆ ਉਹ ਦੱਸਦਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲਾਂ ਕਰਦੇ ਜਾਈਏ ਤਾਂ ਉੱਧਰ ਕਹਿੰਦੇ ਵੀ ਜਿਹੜੇ ਵਰਜੀਨੀਆ ਨੇ ਜਿਹੜਾ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਕਟੀਵੇਟ ਕਰਨ ਤੋਂ ਇਨਕਾਰ ਜਿਹੜਾ ਉਹ ਕੀਤਾ ਹੋਇਆ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਵਾਸ਼ਿੰਗਟਨ DC ਦੇ ਵਿੱਚ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਇਹਨਾਂ ਪ੍ਰੋਟੈਸਟ ਦੇ ਕਰਕੇ ਜਿਹੜੀ ਆ ਉਹ ਨਹੀਂ ਹੈਗੀ। ਅਤੇ ਉਹਨਾਂ ਨੇ ਨਾਲ ਹੀ ਆਪਣਾ ਹੀ ਖੁਦ ਦਾ ਹੀ ਜਿਹੜਾ ਧੰਨਵਾਦ ਮਿਨਿਆਪੋਲਿਸ ਦੇ ਵਿੱਚ ਕਹਿੰਦੇ ਇੱਕ ਗ੍ਰੇਟ ਨਾਈਟ ਰਹੀ ਆ ਉਸ ਦੇ ਬਾਬਤ ਜਿਹੜਾ ਆਪਣੇ ਟਵਿੱਟਰ ਦੇ ਉੱਤੇ ਕਰ ਦਿੱਤਾ। ਸੋ ਓਵਰਆਲ ਅਮਰੀਕਾ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਕਰਫਿਊ ਜਿਹੜੇ ਉਹ ਚੱਲ ਰਹੇ ਨੇ, ਜਿਹੜਾ ਕਿ ਤਕਰੀਬਨ 60 ਮਿਲੀਅਨ ਰੈਜ਼ੀਡੈਂਟਸ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਜਿਹੜਾ ਅਸਰ ਆ। ਜ਼ਿਆਦਾਤਰ ਰਾਤ ਤੋਂ ਲੈ ਕੇ ਤੜਕੇ ਸਵੇਰ ਤੱਕ ਜਿਹੜੇ ਕਰਫਿਊ ਆ ਉਹ ਇਸ ਟਾਈਮ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਹੈਗੇ ਨੇ। ਜੇ ਕੁਛ ਕੁ ਲੋਕਲ ਖਬਰਾਂ ਸਾਂਝੀਆਂ ਕਰਦੇ ਜਾਈਏ, ਬੇਕਰਸਫੀਲਡ ਤੋਂ ਖਬਰ ਆ ਰਹੀ। ਬੇਕਰਸਫੀਲਡ 'ਤੇ ਪਿਛਲੇ 4 ਦਿਨਾਂ ਤੋਂ ਜਿਹੜੇ ਪ੍ਰੋਟੈਸਟ ਹੋ ਰਹੇ, ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਹੀਂ ਵਾਪਰੀ। ਬੇਕਰਸਫੀਲਡ 'ਚ ਕੱਲ੍ਹ ਰਾਤੀ ਵੀ ਕਹਿੰਦੇ ਪਈ ਕੈਂਡਲ ਲਾਈਟ ਵਿਜਲ ਜਿਹੜਾ ਆ
ਬੇਕਰਸਫੀਲਡ ਦੇ ਵਿੱਚ ਲਿਬਰਟੀ ਵੈਲ ਜਿਹੜੀ ਆ ਟਰਕਸਟਨ ਐਵਨਿਊ ਉੱਥੇ ਕੀਤਾ ਗਿਆ। 100 ਤੋਂ ਵੱਧ ਲੋਕਾਂ ਨੇ ਜਿਹੜਾ ਆ ਇਹਦੇ ਵਿੱਚ ਹਿੱਸਾ ਲਿਆ। ਉੱਥੇ ਦੇ ਪੁਲਿਸ ਚੀਫ ਵੀ ਸੀ, ਹੋਰ ਲੋਕਲ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਜੀ ਉਧਰ ਆਈ ਥਿੰਕ ਤੁਸੀਂ ਵੀ ਹਰਜੋਤ ਸਿੰਘ ਜੀ ਫੇਸਬੁੱਕ ਵਾਲੀ ਕੀਤੀ ਹੈ, ਉਹਨਾਂ ਦੀ ਨਾ ਅੱਜ CEO ਦੀ ਜਿਹੜੀ ਇੱਕ ਰੇਸ਼ੀਅਲ ਜਸਟਿਸ ਲੀਡਰਸ ਆ ਉਹਨਾਂ ਦੇ ਨਾਲ ਵੀ ਜਿਹੜੀ ਫੋਨ ਕਾਲ ਸੀ ਅਤੇ ਉਹਨਾਂ ਨੇ ਬੜੀ ਨਿਰਾਸ਼ਾ ਪ੍ਰਗਟਾਈ ਆ ਉਸ ਦੇ ਨਾਲ ਜਿਹੜੀ ਗੱਲਬਾਤ ਕਰਨ ਤੋਂ, ਵੀ ਇਹ ਬੰਦਾ ਜਿਹੜਾ ਆ ਸਹੀ ਤਰੀਕੇ ਦੇ ਨਾਲ ਆਪਣੇ ਸੋਸ਼ਲ ਜਿਹੜਾ ਪਲੇਟਫਾਰਮ ਹੈਗਾ ਆ ਉਸ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਵਰਤ ਰਿਹਾ ਅਤੇ ਸਖਤ ਕਦਮ ਜਿੱਦਾਂ ਟਵਿੱਟਰ ਵਾਲੇ ਨੇ ਜੇ ਕਹਿ ਲਓ ਇੱਕ ਹਿਸਾਬ ਦੇ ਨਾਲ ਚੱਕੇ ਆ ਉਹ ਨਹੀਂ ਚੱਕ ਰਿਹਾ। ਗੱਲ ਇਹ ਆ ਨਾ ਵੀ ਜਿਹੜਾ ਕੋਈ ਟਰੰਪ ਵਾਲੀ ਸਾਈਡ ਤੋਂ ਦੇਖੂਗਾ ਉਹ ਟਵਿੱਟਰ ਨੂੰ ਬੈਡ ਆਖੂਗਾ ਅਤੇ ਫੇਸਬੁੱਕ ਨੂੰ ਠੀਕ ਆਖ ਦੂਗਾ ਇਹੋ ਜਿਹੇ ਮੌਕੇ 'ਤੇ, ਅਤੇ ਜਿਹੜੇ ਆਪੋਜ਼ਿਟ ਵਾਲੇ ਆ ਉਹ ਉਸ ਨੂੰ ਠੀਕ ਅਤੇ ਇਸ ਨੂੰ ਜਿਹੜਾ ਉਹ ਬੈਡ ਆ ਉਹ ਆਖਣਗੇ। ਪਰ ਓਵਰਆਲ ਇਸ ਨੇ ਆਪਣਾ ਹੱਥ ਹੀ ਜਿਹੜੇ ਹੱਥ ਪੱਲਾ ਹੀ ਜਿਹੜਾ ਝਾੜਨ ਦੀ ਕੋਸ਼ਿਸ਼ ਕੀਤੀ ਆ, ਜ਼ਿੰਮੇਵਾਰੀ ਆਪਣੇ ਸਿਰ ਜਾਂ ਕੰਪਨੀ ਦੇ ਸਿਰ ਲੈਣ ਤੋਂ ਇਨਕਾਰ ਇਸ ਨੇ ਕਰ ਦਿੱਤਾ ਹੈਗਾ ਆ। ਜੀ ਇਸ ਤਰ੍ਹਾਂ ਲੋਕਲ ਖਬਰ ਆ ਰਹੀ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਗ੍ਰੈਜੂਏਟ ਹੋ ਰਹੇ ਆ ਅਤੇ ਉਹ ਗ੍ਰੈਜੂਏਸ਼ਨ ਦੇ ਲਈ ਕੋਈ ਵੱਡੀਆਂ ਈਵੈਂਟਸ ਆ ਚਾਹੇ ਉਹ ਸਕੂਲ ਆ ਯੂਨੀਵਰਸਿਟੀਜ਼ ਉਹਨਾਂ ਦੇ ਵਿੱਚ ਨਹੀਂ ਕੀਤੀਆਂ ਜਾ ਰਹੀਆਂ। ਲੋਕ ਘਰਾਂ ਦੇ ਵਿੱਚ ਹੀ ਜਿਹੜੀ ਗ੍ਰੈਜੂਏਸ਼ਨ ਮਨਾ ਰਹੇ ਆ। ਬਹੁਤ ਸਾਰੇ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹ ਵੀ ਕਾਰਾਂ 'ਚ ਹੀ ਆ ਕੇ ਗਿਫਟ ਦੇ ਕੇ ਬਾਹਰੋਂ ਬਾਹਰ ਚਲੇ ਜਾਂਦੇ ਆ। ਸੋ ਇਸੇ ਤਰ੍ਹਾਂ ਯੂਬਾ ਸਿਟੀ ਦੇ ਵਿੱਚ ਇੱਕ ਐਡਵੈਂਚਰ ਚਰਚ ਜਿਹੜਾ ਹੈਗਾ ਆ ਉਹਨਾਂ ਨੇ ਜਿਹੜੇ 2020 ਸਨ ਦੇ ਹਾਈ ਸਕੂਲ ਦੇ ਗ੍ਰੈਜੂਏਟ ਸੀ ਉਹਨਾਂ ਦੀ ਸੈਲੀਬ੍ਰੇਸ਼ਨ ਮਨਾਈ। ਉਹਨਾਂ ਨੇ ਕਾਫੀ ਸਾਰੇ ਜਿਹੜੇ ਗਿਫਟ ਵਗੈਰਾ ਆ ਸੀਨੀਅਰਸ ਨੂੰ ਉੱਥੇ ਜਿਹੜੇ ਦਿੱਤੇ ਹੈਗੇ ਆ, ਹਾਈ ਸਕੂਲ ਦੇ ਜਿਹੜੇ ਸੀਨੀਅਰਸ ਆ ਜਿਹੜੇ ਗ੍ਰੈਜੂਏਟ ਹੋਏ ਹੈਗੇ ਆ। ਸੋ ਇਹ ਵਧੀਆ ਉੱਦਮ ਇੱਕ ਚਰਚ ਵੱਲੋਂ ਜਿਹੜਾ ਹਾਈ ਸਕੂਲ ਦੇ ਗ੍ਰੈਜੂਏਟਸ ਨੂੰ ਗਿਫਟ ਦਿੱਤੇ ਗਏ ਆ। ਜੀ ਜੀ ਬਿਲਕੁਲ। ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੈਗਾ ਆ, ਅਤੇ ਉੱਦਾਂ ਜਿਹੜਾ ਸਟਾਕ ਮਾਰਕੀਟ ਨੂੰ ਲੈ ਕੇ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ ਉਹ ਤਾਂ ਨੂੰ ਜਾ ਰਹੀ ਆ, ਉੱਦਾਂ GDP ਦੇ ਕਟੌਤੀ ਵੱਲ ਨੂੰ ਆ। ਪਰ ਕਹਿੰਦੇ ਵੀ ਜਿਹੜੇ ਇਨਵੈਸਟਰ ਨੇ ਇਸ ਟਾਈਮ ਉਹ ਧਿਆਨ ਦੇ ਰਹੇ ਨੇ ਉਸ ਪਾਸੇ ਵੱਲ ਨੂੰ ਫੋਕਸ ਕਰ ਰਹੇ ਨੇ ਵੀ ਇਕੋਨਮੀ ਜਿਹੜੀ ਆ ਉਹ ਰੀਓਪਨ ਹੋ ਰਹੀ ਆ। ਪਰ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਡਿਸਕਨੈਕਟ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਇੰਨੀ ਜ਼ਿਆਦਾ ਅਨਰੈਸਟ ਆ, ਬਿਜ਼ਨਸਿਸ ਦੀ ਭੰਨ ਤੋੜ ਜਿਹੜੀ ਉਹ ਚੱਲ ਰਹੀ ਆ, ਉੱਧਰ ਬਿਜ਼ਨਸਿਸ ਬੰਦ ਨੇ, ਪਰ ਕਿਤੇ ਨਾ ਕਿਤੇ ਜਿਹੜਾ ਸਟਾਕ ਮਾਰਕੀਟ ਆ ਫਿਰ ਵੀ ਉੱਤੇ ਵੱਲ ਨੂੰ ਹੌਲੀ ਹੌਲੀ ਜਿਹੜਾ ਉਹ ਚੱਲ ਰਿਹਾ। ਚਲੋ ਚੰਗੀ ਗੱਲ ਆ ਉਹਨਾਂ ਲੋਕਾਂ ਵਾਸਤੇ, ਪਰ ਓਵਰਆਲ ਇਕੋਨਮੀ ਦੀ ਜਿਹੜੀ ਇਹ ਸਹੀ ਤਸਵੀਰ ਜਿਹੜੀ ਆ ਉਹ ਪੇਸ਼ ਕਰਨ ਦੇ ਵਿੱਚ ਇਹ ਨਾਕਾਮਯਾਬ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਕਰਕੇ ਪੀੜਤ ਦਾ ਜਿਹੜਾ ਅੰਕੜਾ ਪੀੜਤਾਂ ਦਾ ਉਹ 1,15,000 ਨੂੰ ਜਿਹੜਾ ਉਹ ਪਾਰ ਕਰ ਚੁੱਕਾ ਆ। ਅਤੇ ਜਿੱਦਾਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ CDC ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਆ ਵੀ ਇਹਨਾਂ ਪ੍ਰੋਟੈਸਟ ਦੇ ਚੱਲਦਿਆਂ ਇਹ ਵੀ ਹੋ ਸਕਦਾ ਵੀ ਕਰੋਨਾ ਵਾਇਰਸ ਜਿਹੜਾ ਹੋਰ ਵੀ ਜ਼ਿਆਦਾ ਜਿਹੜਾ ਮੁੜ ਦੁਬਾਰਾ ਉਹ ਫੈਲ ਜਾਵੇ, ਜਿੱਦਾਂ ਈਰਾਨ ਵਾਲਿਆਂ ਨੇ ਉੱਥੇ ਚਿੰਤਾ ਜਿਹੜੀ ਆ ਉਹ ਪ੍ਰਗਟਾਈ ਹੈਗੀ ਆ। ਸੋ ਇਹ ਨਵੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਉੱਧਰ ਆ ਰਹੀਆਂ ਹੈਗੀਆਂ ਨੇ ਜੀ। ਇਸੇ ਤਰ੍ਹਾਂ ਪੋਪ ਜੌਨ ਪੌਲ ਜਿਹੜੇ ਆ ਉਹਨਾਂ ਨੇ ਪੂਰੇ ਦੁਨੀਆ ਦੇ ਮੁਲਕਾਂ ਦੇ ਲੀਡਰਾਂ ਨੂੰ ਜਿਹੜੀ ਬੇਨਤੀ ਕੀਤੀ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀਆਂ ਲੜਾਈ ਵਾਲੇ ਹਥਿਆਰਾਂ ਵਾਲੇ ਜਿਹੜੇ ਕਿਸੇ ਤਰ੍ਹਾਂ ਦੀ ਵੀ ਜਿਹੜੇ ਬਿਜ਼ਨਸਿਸ ਆ ਉਹਨਾਂ ਦੇ ਉੱਤੇ ਉਹਨਾਂ ਦੀ ਫੰਡਿੰਗ ਜਿਹੜੀ ਆ ਉਹਨਾਂ ਨੂੰ ਘੱਟ ਕੀਤਾ ਜਾਵੇ, ਅਤੇ ਜਿਹੜੀ ਆਮ ਲੋਕਾਂ ਦੀਆਂ ਜ਼ਰੂਰਤਾਂ ਆ ਹਿਊਮਨ ਨੀਡਸ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਜਿਹੜੇ ਪੈਸੇ ਸਪੈਂਡ ਕੀਤੇ ਜਾਣ। ਇਹ ਖਾਸ ਕਰਕੇ ਉਹਨਾਂ ਨੇ ਕਰੋਨਾ ਵਾਇਰਸ ਤੋਂ ਲੈ ਕੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਹਾਹਾਕਾਰ ਮਚੀ ਆ, ਕੋਈ ਵੀ ਮੁਲਕ ਇਸ ਦੀਆਂ ਮੌਤ ਤੋਂ ਨਹੀਂ ਬਚਿਆ, ਉਸ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਜੀ ਉੱਧਰ ਚਾਈਨਾ ਨੇ ਉੱਥੋਂ ਦੇ ਮੀਡੀਆ ਨੇ ਇਹ ਰਿਪੋਰਟ ਕੀਤਾ, ਹੁਣ ਇਹ ਨਹੀਂ ਪਤਾ ਵੀ ਇਹ ਕਿੰਨਾ ਕੁ ਸੱਚ ਆ ਅਤੇ ਕਿੰਨਾ ਕੁ ਇਸ ਦੇ ਵਿੱਚ ਜਿਹੜਾ ਉਹ ਝੂਠ ਆ। ਕਹਿੰਦੇ ਵੀ ਮਈ ਦੇ ਮਹੀਨੇ ਦੇ ਵਿੱਚ ਮਿਡ ਮਈ ਦੇ ਵਿੱਚ ਵਿਚਾਲੇ ਜੇ ਦੁਬਾਰਾ ਉੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਜਿਹੜੀ ਮੁੜ ਦੁਬਾਰਾ ਚਰਚਾ ਜਿਹੜੀ ਉਹ ਛਿੜੀ ਸੀ, ਅਤੇ ਕਹਿੰਦੇ ਉਹਨਾਂ ਨੇ 10 ਮਿਲੀਅਨ ਲੋਕਾਂ ਨੂੰ ਟੈਸਟ ਕੀਤਾ ਰੀਸੈਂਟਲੀ, ਅਤੇ ਉਹਨਾਂ ਵਿੱਚੋਂ ਕਹਿੰਦੇ ਉਹਨਾਂ ਨੂੰ 0 ਐਕਟਿਵ ਕਰੋਨਾ ਵਾਇਰਸ ਕੇਸਿਸ ਯਾਨੀ ਕਿ ਇੱਕ ਵੀ ਨਹੀਂ ਜਿਹੜਾ ਉਹ ਮਿਲਿਆ, ਅਤੇ 300 ਜਿਹੜੇ ਇਹ ਸਿੰਪਟੋਮੈਟਿਕ ਜਿਹੜੇ ਸੀਗੇ ਜਿਨ੍ਹਾਂ ਦੇ ਕੋਈ ਲੱਛਣ ਨਹੀਂ ਸੀਗੇ ਉਹਨਾਂ ਨੂੰ ਜਿਹੜੇ ਉਹ ਪਾਏ ਗਏ ਆ ਇਹ ਟੈਸਟਿੰਗ ਤੋਂ ਜਿਹੜਾ ਬਾਅਦ 'ਚ ਇਹ ਉੱਥੋਂ ਦਾ ਜਿਹੜਾ ਚਾਈਨਾ ਦਾ ਸਟੇਟ ਮੀਡੀਆ ਜਿਹੜਾ ਉਹ ਆਖ ਰਿਹਾ ਆ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀ ਕਿੰਨੀ ਕੁ ਜਿਹੜੀ ਉਹ ਆਪਾਂ ਮੰਨ ਸਕਦੇ ਹੈਗੇ ਆ ਕਿ ਉਹ ਡਰਾਉਂਦੇ ਹੀ ਆਪਣਾ ਸਮਾਨ ਵੇਚਣ ਨੂੰ ਕਿ ਸਾਰਾ ਸੈਨੀਟਾਈਜ਼ਰਸ ਫੇਸ ਮਾਸਕ, ਜਦੋਂ ਪਹਿਲਾਂ ਇੰਨਾ ਜ਼ਿਆਦਾ ਮਰੇ ਆ ਇੰਨੀਆਂ ਜ਼ਿਆਦਾ ਡੈਥ ਹੋਈ ਆ ਉਹ ਘੱਟੇ ਦੱਸਦੇ ਰਹੇ ਰਾਈਟ। ਜੀ ਬਿਲਕੁਲ। ਇਹ ਤਾਂ ਹੀ ਤਾਂ ਕਿੰਨੇ ਮੁਲਕਾਂ ਨੇ ਜਿਹੜਾ ਇਹ ਆਖਿਆ ਆ ਵੀ ਇਸ ਦੀ ਜਿਹੜੀ ਪਾਰਦਰਸ਼ੀ ਅਤੇ ਜਿਹੜੀ ਆਜ਼ਾਦ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ ਤਾਂ ਜੋ ਪਤਾ ਲੱਗੇ ਵੀ ਉੱਥੇ ਐਕਚੁਅਲ ਦੇ ਵਿੱਚ ਹੋਇਆ
ਕੀ ਸੀਗਾ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM